ਜੱਟ ਦਾ ਮਤਲਬ ਕਿ ਆਗੇ ਬੜੋ ਮਾਰੋ ਜਾਂ ਮਰ ਜਾਓ। ਬੇਸਿਕਲੀ ਜੰਗਜੂ ਬਰੀਡ ਹੈ ਜੀ, ਬਲੱਡ ਲਾਈਨ ਜੰਗਜੂ ਹੈ ਜੀ। ਕਹਿੰਦੇ ਜੱਟ ਭੁੱਖਾ ਆਵੇ ਤੇ ਲੁੱਟਦਾ, ਰੱਜਿਆ ਆਵੇ ਤੇ ਕੁੱਟਦਾ। ਅੱਛਾ ਮੇਰੇ ਹਾਲਾਤ ਕਿਦੋਂ ਠੀਕ ਹੋਣਗੇ? ਮੈਂ ਲੁੱਟਣਾ ਨਹੀਂ ਤਾਂ ਹੋਰ ਕੀ ਕਰਾਂ? ਬੜਾ ਤੇਰਾ ਬਿੱਲੀ ਦੀਆਂ ਮੁੱਛਾਂ ਵਰਗਾ ਮੂੰਹ। ਤੁਸੀਂ ਗੱਲਾਂ 'ਚ ਖੋ ਨਾ ਜਾਓ, ਔਰ ਪਰੋਣੇ ਵੀ ਮੌਜੂਦ ਨੇ, ਪਹਿਲੇ ਉਹਨਾਂ ਦਾ ਤਾਰਫ ਕਰਾਓ। ਮੈਂ ਉਹਨਾਂ ਦਾ ਬਾਰੇ ਹੀ ਦੱਸਣ ਲੱਗਾ ਸੀ ਜੀ ਕਿ ਇਹ ਸਾਡੇ ਪੰਜਾਬ ਦਾ ਇੱਕ ਬੜਾ ਹੀ ਸੋਹਣਾ ਜੀ ਹੈ, ਬੜਾ ਸੋਹਣਾ ਕੰਮ ਕਰ ਰਹੇ ਨੇ ਪੰਜਾਬੀ ਰਹਿਤਲ ਉੱਤੇ। ਇਹਨਾਂ ਨੇ ਲੋਕਾਂ ਨੂੰ ਮਿਲਾਉਣਾ ਸ਼ੁਰੂ ਕੀਤਾ ਹੈ, ਉਧਰ ਦੇ ਲੋਕਾਂ ਨੂੰ ਇੱਧਰ ਲਿਆ ਕੇ ਵੀ ਮਿਲਾਉਂਦੇ ਨੇ ਹੈ ਜੀ। ਤੇ ਨਾਲ ਨਾਲ ਇਹ ਜਿਹੜਾ ਉਹ ਇੱਕ ਫੈਡਰੇਸ਼ਨ ਵੀ ਚਲਾ ਰਹੇ ਨੇ ਸਾਂਝ ਵੈਲਫੇਅਰ ਦੇ ਨਾਂ ਤੋਂ। ਲੋਕਾਂ ਦੇ ਲਈ ਇਹ ਕੰਮ ਕਰ ਰਹੇ ਨੇ, ਬੱਚਿਆਂ ਦੇ ਵਿਆਹ ਜਿਹੜੇ ਹੁੰਦੇ ਆ ਉਹਨਾਂ 'ਚ ਵੀ ਆਪਣੀ ਸਾਂਝ ਪਾ ਰਹੇ ਨੇ। ਬੜਾ ਸੋਹਣਾ ਜੀ ਹੈ ਜੀ, ਗੋਜਰੇ ਦੀ ਮਿੱਟੀ ਤੋਂ ਤਲਕ ਹੈ ਇਹਨਾਂ ਦਾ। ਜਨਾਬ ਨਾਸਰ ਕਸਾਨਾ ਸਾਹਿਬ ਜੀ, ਆਇਆਂ ਨੂੰ ਆਖਦੇ ਆ ਭਾਜੀ। ਬਿਸਮਿਲ੍ਲਾ ਜੀ, ਬਹੁਤ ਸ਼ੁਕਰੀਆ। ਸਾਨੂੰ ਪਹਿਲੇ ਤੇ ਇਹ ਤੁਹਾਡਾ ਸੈਟਅਪ ਦੇਖ ਕੇ ਜਿਹੜਾ ਤੁਸੀਂ ਇੱਕ ਪੰਜਾਬੀ ਲਈ ਕੰਮ ਖਾਸ ਕਰਦੇ ਆ ਜੀ, ਬੜੀ ਖੁਸ਼ੀ ਹੋਈ ਆ, ਕਿਉਂਕਿ ਬੜੇ ਟਾਈਮ ਤੋਂ ਗੱਲਾਂ ਤੇ ਪੰਜਾਬੀ ਦੀਆਂ ਬਹੁਤ ਲੋਕ ਕਰਦੇ ਸੀ, ਪਰ ਇਸ ਤਰ੍ਹਾਂ ਦਾ ਪ੍ਰੋਗਰਾਮ, ਇਸ ਤਰ੍ਹਾਂ ਲੋਕਾਂ ਨੂੰ ਟੈਲੈਂਟ ਨੂੰ ਅੱਗੇ ਲੈ ਕੇ ਆਉਣਾ, ਇਹ ਤੁਸੀਂ ਪਹਿਲਾ ਕਦਮ ਚੱਕਿਆ ਜੀ। ਬੜੀ ਮਿਹਰਬਾਨੀ ਜੀ। ਇਸੇ ਤਰ੍ਹਾਂ ਹੀ ਤੇ ਅੱਛਾ, ਇਹਨਾਂ ਦੋਵਾਂ ਦਾ ਤੇ ਅਸੀਂ ਦੱਸਤਾ। ਹਾਂਜੀ, ਉਧਰਲੇ ਪਾਸੇ ਕੌਣ? ਉਧਰਲੇ ਪਾਸੇ ਵੀ ਬਹੁਤ ਖਾਸ ਸ਼ਖਸੀਅਤ ਸਾਡੇ ਨਾਲ ਮੌਜੂਦ ਨੇ ਜੀ। ਇਹ ਪੰਜਾਬੀ ਐਕਟਿਵਿਸਟ ਨੇ, ਨਾਲ YouTube ਤੇ ਵੀ ਕੰਮ ਕਰ ਰਹੇ ਨੇ। ਲੇਕਿਨ ਬੜੀ ਚੰਗੀ ਗੱਲ ਇਹ ਵੀ ਹੈ ਜੀ ਕਿ ਪੰਜਾਬੀ ਸ਼ਾਇਰ ਵੀ ਨੇ, ਤੇ ਸਾਨੂੰ ਪੰਜਾਬੀ ਦੀ ਗੱਲਾਂ ਕਰਨ ਦਾ ਤੇ ਅੱਜ ਮੌਕਾ ਲੱਭੇਗਾ। ਨਾਲ ਉਹਨਾਂ ਦੀ ਸ਼ਾਇਰੀ ਦਾ ਵੀ ਸਵਾਦ ਲੈਣਾ ਹੈ। ਬਿਲਕੁਲ ਜੀ, ਇਸੇ ਤਰ੍ਹਾਂ ਤੇ ਇਹਨਾਂ ਦਾ ਬੜਾ ਖਾਸ ਇੱਕ ਅੰਦਾਜ਼ ਹੈਗਾ ਸ਼ਾਇਰੀ ਦਾ। ਬਿਲਕੁਲ, ਉਹ ਤੇ ਲੋਕੀ ਅਜੇ ਵੇਖਣਗੇ ਤੇ ਉਹਨਾਂ ਨੂੰ ਪਤਾ ਚੱਲ ਜਾਏਗਾ ਜੀ। ਸਾਡੇ ਨਾਲ ਮੌਜੂਦ ਨੇ ਪਾਸ਼ਾ ਜੱਟ ਖੱਖਾਂ ਵਾਲੇ ਜੀ। ਆਇਆਂ ਨੂੰ ਆਖਾਂਗੇ ਜੀ, ਕੀ ਹਾਲ ਨੇ ਤੁਹਾਡੇ? ਬਹੁਤ ਸ਼ੁਕਰੀਆ ਜੀ ਭੈਣ ਜੀ ਬਾਜਵਾ ਸਾਹਿਬ। ਦੇਖੋ ਜੀ, ਕਹਿੰਦੇ ਨੇ ਵੀ ਦਿਲ ਠਾਠਾ ਮਾਰ ਉੱਠਿਆ। ਤੁਸੀਂ ਯਕੀਨ ਕਰਿਓ, ਤੁਹਾਡਾ ਮਾਹੌਲ ਦੇਖ ਕੇ ਨਾ, ਤੇ ਤੁਹਾਡਾ ਜਦੋਂ ਮੈਂ ਪਹਿਲਾ ਪ੍ਰੋਗਰਾਮ ਦੇਖਿਆ ਨਾ ਜੀ, ਤੇ ਮੈਂ ਨਾ ਯਾਨੀ ਦਿਲ ਨੂੰ ਇੰਨੀ ਖੁਸ਼ੀ ਹੋਈ ਵੀ ਸਾਡੇ ਵਰਗੇ ਬੰਦਿਆਂ ਨੂੰ ਅੱਗੇ ਖਾਣ ਵਾਸਤੇ ਇੱਕ ਬੜਾ ਵੱਡਾ ਜਰੀਆ। ਦੇਖੋ ਅੱਜ ਅਸੀਂ ਇੱਥੇ ਬੈਠੇ ਆ, ਭਾਈ ਭਿੰਡਰ ਸਾਹਿਬ ਆ, ਨਾਸਰ ਕਸਾਨਾ ਸਾਹਿਬ ਆ ਵੀਰ ਸਾਡੇ, ਤੁਸੀਂ, ਮੈਂ ਆਇਆ, ਤੇ ਅੱਗੇ ਜਨਾਬ ਅੰਜਮ ਸਰੋਇਆ ਸਾਹਿਬ ਬਾਈ ਹੁਣੀ ਆਏ, ਸਾਰੇ ਭਾਈ ਨਾਸਰ ਢਿੱਲੋਂ ਆਇਆ। ਦੇਖੋ ਬੜੀ ਖੁਸ਼ੀ ਹੋਈ ਆ ਕਿ ਪੰਜਾਬ ਨੂੰ ਕੋਈ ਆਪਣਾ ਰੰਗ ਲੱਭਣ ਲੱਗਾ। ਸਹੀ ਕਹਿ ਰਹੇ ਹੋ। ਜਿਹੜਾ ਖੁੱਸ ਗਿਆ ਸੀ ਸਾਡੇ ਕੋਲੋਂ ਵਿਰਸਾ, ਉਹ ਸਾਨੂੰ ਦੁਬਾਰਾ ਲੱਭਣ ਲੱਗਾ। ਤੇ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਤੁਹਾਡਾ, ਬਹੁਤ ਮਿਹਰਬਾਨੀ। ਸਾਡੀ ਭੈਣ ਦਾ ਵੀ ਸ਼ੁਕਰੀਆ, ਸਾਡੇ ਭਾਈ ਦਾ ਵੀ ਸ਼ੁਕਰੀਆ, ਸਾਨੂੰ ਸੱਦਿਆ ਜੀ। ਤੁਸੀਂ ਇਹਨਾਂ ਦੀ એનર્ਜੀ ਦਾ ਲੈਵਲ ਵੇਖ ਲਓ ਕਿ ਸੈਟ ਦੀ এনवायरमेंट ਹੀ ਇੱਕਦਮ ਚੇਂਜ ਹੋ ਗਈ ਹੈ। ਐਸਾ ਯਾਨੀ ਕਿ ਉਹ ਕਹਿੰਦੇ ਨਾ ਖੜਕਦੀ ਹੋਈ ਆਵਾਜ਼ ਇਹਨਾਂ ਦੀ ਹੈ। ਸਾਰੇ ਇੱਕ ਵਾਰੀ ਜਿਹੜੇ ਜਿੰਨੇ ਵੀ ਜੀ ਸਨ, ਸਾਡਾ ਵੀਰ ਬੋਲਿਆ ਤੇ ਸਾਰੇ ਇੱਕ ਵਾਰੀ ਨਾ ਇੰਜ ਚੌਕਸ ਹੋ ਕੇ ਬਹਿ ਗਏ ਨੇ। ਅੱਛਾ, ਅੱਗੇ ਤੇ ਅਸੀਂ ਗੱਲਾਂ ਕਰਾਂਗੇ। ਪਹਿਲੇ ਮੈਨੂੰ ਪਾਸ਼ਾ ਸਾਹਿਬ ਇਹ ਦੱਸੋ ਕਿ ਤੁਹਾਡੇ ਨਾਲ ਜਿਹੜਾ ਨਾਂ ਐਡਾ ਸੋਹਣਾ ਤੁਹਾਡਾ, ਪਾਸ਼ਾ ਜੱਟ ਖੱਖਾਂ ਵਾਲਾ, ਇਹ ਖੱਖਾਂ ਵਾਲਾ ਨਾਲ ਕਿਉਂ ਲਾਉਂਦੇ ਹੋ ਤੁਸੀਂ? ਦੇਖੋ ਭੈਣ ਜੀ, ਗੱਲ ਇਹ ਆ ਵੀ ਕੋਈ ਵੀ ਇਨਸਾਨ ਆ ਨਾ, ਉਹ ਕਿਤੇ ਨਾ ਕਿਤੇ ਰਹਿੰਦਾ। ਹੁਣ ਮੈਂ ਕੱਲਾ ਪਾਸ਼ਾ ਲਿਖੀ ਜਾਵਾਂ ਤੇ ਕਿਸੇ ਨੂੰ ਕੀ ਪਤਾ ਕਿੱਥੇ ਰਹਿੰਦਾ। ਇਹ ਜਿਹੜਾ ਖੱਖਾਂ ਪਿੰਡ ਆ ਨਾ, 158 ਖੱਖਾਂ, ਤਹਿਸੀਲ ਗੋਜਰਾ ਸਾਡਾ ਸ਼ਹਿਰ ਆ ਨਿੱਕਾ ਜਿਹਾ, ਜ਼ਿਲ੍ਹਾ ਸਾਡਾ ਟੋਭਾ ਟੇਕ ਸਿੰਘ ਆ। ਤੇ ਮੈਂ ਆਪਣੇ ਪਿੰਡ ਨੂੰ, ਮੇਰੀ ਪੂਰੀ ਕੋਸ਼ਿਸ਼ ਹੈ ਮੇਰਾ ਪਿੰਡ ਪੂਰੀ ਦੁਨੀਆ ਦੇ ਵਿੱਚ ਗਿਣਿਆ ਜਾਵੇ, ਸੁਣਿਆ ਜਾਵੇ। ਨਹੀਂ ਜੀ, ਗਿਣਿਆ ਜਾਂਦਾ ਹੁਣ ਤੇ ਪੂਰੀ ਦੁਨੀਆ ਨੂੰ ਪਤਾ ਕਿ ਪਾਸ਼ਾ ਜੱਟ ਕੌਣ ਆ। ਕਿਉਂ ਜੀ? ਤੇ ਇਸ ਕਰਕੇ ਮੈਂ ਆਪਣੇ ਨਾਂ ਦੇ ਨਾਲ ਪਾਸ਼ਾ ਜੱਟ ਖੱਖਾਂ ਵਾਲਾ ਰੱਖਦਾ ਜ਼ਰੂਰ, ਕਿਉਂਕਿ ਮੇਰੀ ਅਸਲ ਪਹਿਚਾਣ ਮੇਰਾ ਪਿੰਡ। ਜ਼ਬਰਦਸਤ ਗੱਲ। ਕੀ ਬਾਤ। ਚੌਧਰੀ ਸਾਹਿਬ, ਤੁਹਾਡੇ ਨਾਲ ਗੱਲ ਕਰਾਂਗੇ। ਇਹ ਤੁਸੀਂ ਜਿਹੜਾ ਜੱਟ ਫੈਡਰੇਸ਼ਨ ਨੂੰ ਲੈ ਕੇ ਟੁਰ ਰਹੇ ਹੋ, ਪੂਰੇ ਪੰਜਾਬ ਦੇ ਜੱਟਾਂ ਨੂੰ, ਬਲਕਿ ਪਾਕਿਸਤਾਨ ਪੂਰੇ ਦੇ ਜੱਟਾਂ ਨੂੰ ਤੁਸੀਂ ਇੱਕ ਉਹ ਇਕੱਠ ਕਰ ਰਹੇ ਹੋ ਉਹਨਾਂ ਦਾ ਕਿ ਸਾਰੇ ਰਲ ਕੇ ਰਹਿਣ ਤੇ ਅੱਗੇ ਟੁਰਨ ਵੀ ਇਸ ਚੀਜ਼ ਨੂੰ ਲੈ ਕੇ। ਸਾਡੀ ਤੁਹਾਨੂੰ ਗੋਤਾ ਬਾਰੇ ਵੀ ਪਤਾ ਹੈ ਸਾਰਿਆਂ ਦਾ ਕਿ ਇਹਨੂੰ ਗੋਤ ਹੀ ਬਹੁਤੇ ਲੋਕੀ ਸਾਧਦੇ ਨੇ ਕਿ ਵੀ ਕੋਈ ਸੰਧੂ ਹੈ, ਕੋਈ ਬਾਜਵਾ, ਤੁਸੀਂ ਭਿੰਡਰ ਹੋ, ਚੀਮੇ, ਚੱਠੇ, ਇਹ ਕਿੰਨੀਆਂ ਕੁ ਹੈਗੀਆਂ ਨੇ? 4000 ਗੋਤਾਂ ਜਿਹੜੀਆਂ ਰਜਿਸਟਰਡ ਜੀ ਮੇਰੇ ਕੋਲ ਇੱਕ ਬੁੱਕ 4000 ਜੱਟਾਂ ਦੀਆਂ ਗੋਤਾਂ। ਉਂਝ ਲੋਕੀ ਸਮਝਦੇ ਸ਼ਾਇਦ 17100 ਗੋਤ ਹੈ, ਲੇਕਿਨ 4000 ਗੋਤਾਂ ਰਜਿਸਟਰਡ ਹੈ ਮੇਰੇ ਕੋਲ ਜੀ। ਵਾਹ ਵਾਹ। ਉਹ ਕਿਸੇ ਦਿਨ ਖਿਦਮਤ 'ਚ ਪੇਸ਼ ਵੀ ਕਰਾਂਗੇ ਜੀ। ਨਹੀਂ ਜੀ, ਨਹੀਂ, ਜ਼ਰੂਰ ਹੈ, ਬੜੀ ਵੱਡੀ ਗੱਲ ਤੁਸੀਂ ਦੱਸੀ ਹੈ। ਦੂਸਰੇ ਨੰਬਰ ਤੇ ਜੀ ਜੱਟ ਬਰਾਦਰੀ ਜਿਹੜੀ 70% ਚੁੱਕੀ ਵੱਡੀ ਬਰਾਦਰੀ ਹੈ। ਅਗਰ ਬਰਾਦਰੀ ਵੱਡੀ ਤੇ ਉਹਦੀ ਜ਼ਿੰਮੇਵਾਰੀ ਵੀ ਜ਼ਿਆਦਾ ਜੀ। ਇਹ ਤੁਸੀਂ ਕਿੱਥੋਂ ਇਹ ਕੰਮ ਤੁਰਿਆ ਇਸ ਤਰ੍ਹਾਂ ਸਾਰਿਆਂ ਨੂੰ, ਇਹ ਜੱਟ ਫੈਡਰੇਸ਼ਨ ਬਣਾਉਣ ਦਾ ਇਹ ਸਿਲਸਿਲਾ ਕਿੱਥੋਂ ਸ਼ੁਰੂ ਹੋਇਆ ਤੇ ਹੁਣ ਤੁਸੀਂ ਕਿੱਥੇ ਸਟੈਂਡ? ਤੁਸੀਂ ਇਹ ਤੇ ਦੱਸਤਾ ਕਿ 4000 ਗੋਤਾ ਤੁਹਾਡੇ ਕੋਲ ਰਜਿਸਟਰਡ ਨੇ ਜੀ ਜੀ, ਤੇ ਸ਼ੁਰੂ ਕਿਵੇਂ ਕੀਤਾ? ਸ਼ੁਰੂ ਇੰਜ ਕੀਤਾ ਜੀ, ਆਪਣਾ ਜੱਟ ਸੰਡਾ ਸੰਸਾਰ ਕਬੀਲਾ ਗਾਲ ਦਾ, ਕਾਂ ਕੁੱਕੜ ਕੰਬੋ ਕਬੀਲਾ ਪਾਲਦਾ। ਵਾਹ ਵਾਹ। ਮੈਂ ਕਿਹਾ ਯਾਰ ਗੱਲ ਬਣੀ ਹੈ ਕਿ ਇਹਨੂੰ ਚੈੱਕ ਤੇ ਕਰੀ, ਚੱਕਰ ਕੀ ਹੈ। ਲੇਕਿਨ ਜਦੋਂ ਅਸੀਂ ਜਨਾਬ ਪ੍ਰੈਕਟੀਕਲੀ ਨਿਕਲੇ, ਯਕੀਨ ਕਰੋ ਕਿ ਐਡੀ ਮੁਹੱਬਤ ਕਰਨ ਵਾਲੀ, ਐਡੀ ਪਿਆਰ ਕਰਨ ਵਾਲੀ ਜਨਾਬ ਬਰਾਦਰੀ ਔਰ ਸਾਡਾ ਜਨਾਬ, ਅਸੀਂ ਮੁਹੱਬਤ ਦਾ, ਅਮਨ ਦਾ, ਚਾਹਤ ਦਾ ਪੈਗਾਮ ਲੈ ਕੇ ਜਦੋਂ ਨਿਕਲੇ ਜੀ। ਔਰ ਜੱਟ ਫੈਡਰੇਸ਼ਨ ਪਾਕਿਸਤਾਨ ਦਾ ਮਕਸਦ ਕਿਸੇ ਵੀ ਬਰਾਦਰੀ, ਕਿਸੇ ਵੀ ਰੰਗੋ ਨਸਲ, ਕਿਸੇ ਵੀ ਮਜ਼ਹਬ, ਕਿਸੇ ਵੀ ਬਰਾਦਰੀ ਦੇ ਖਿਲਾਫ ਮੁਹਾਜ਼ਰਾ ਹੀ ਨਹੀਂ, ਬਲਕਿ ਅਮਨ ਦਾ, ਚਾਹਤ ਦਾ ਪੈਗਾਮ ਦੇਣਾ ਜਨਾਬ। ਪੰਜਾਬੀ ਕਲਚਰ, ਪੰਜਾਬੀ ਸੱਭਿਆਚਾਰ, ਪੰਜਾਬੀ ਸਕਾਫਤ
ਔਰ ਆਪਣੀ ਜਿਹੜੀਆਂ ਬਾਵਜੂਦ ਦੀ اخلاقی ਇਕਦਾਰ ਨੇ ਜੀ ਉਹਨਾਂ ਨੂੰ ਪ੍ਰਮੋਟ ਕਰਨਾ ਮਕਸਦ ਹੈ ਜੀ। ਬਿਲਕੁਲ ਜੀ, ਜਿਨ ਤੁਸੀਂ اخلاق ਦੀ ਗੱਲ ਕਰ ਰਹੇ ਹੋ ਨਾ, ਪੰਜਾਬੀ ਜਿਹੜੇ ਹੁੰਦੇ ਨੇ, ਅਸੀਂ ਆਫ ਦਾ ਕੈਮਰਾ ਵੀ ਇਹੀ ਗੱਲ ਕਰ ਰਹੇ ਸੀ, ਜਦੋਂ ਇਕੱਠੇ ਹੁੰਦੇ ਨੇ ਨਾ ਤੇ ਉਹ ਅੱਖਾਂ ਨਾਲ ਵੀ ਸ਼ੁਗਲ ਕਰ ਰਹੇ ਨੇ, ਠੀਕ ਹੈ, ਇੱਕ اخلاق ਦਿਖਾਈ ਦੇ ਰਿਹਾ ਹੁੰਦਾ ਤੇ ਬਹੁਤ ਜ਼ਿਆਦਾ ਡਾਊਨ ਟੂ ਅਰਥ ਤੇ اخلاقی, ਠੀਕ ਹੈ, ਇੰਜ ਦੇ ਨਾਰਮਲ ਲੋਕ ਹੀ ਨਹੀਂ ਸਾਨੂੰ ਲੱਭਦੇ। ਅੱਛਾ, ਤੁਸੀਂ ਨਾਸਿਰ ਸਾਹਿਬ ਸਾਨੂੰ ਦੱਸੋ, ਤੁਸੀਂ ਵੀ ਬਹੁਤ ਵੱਡੀ ਜ਼ਿੰਮੇਵਾਰੀ ਚੁੱਕੀ ਹੋਈ ਹੈ ਕਿ ਤੁਸੀਂ ਪੰਜਾਬੀ ਨੂੰ ਲੈ ਕੇ ਸਪੋਰਟ ਵੀ ਕਰਦੇ ਹੋ ਕਿ ਜੀ ਮਾਂ ਬੋਲੀ ਨੂੰ ਬੋਲਿਆ ਜਾਏ, ਪੰਜਾਬੀ ਕਲਚਰ ਦਾ ਪ੍ਰਚਾਰ ਵੀ ਕਰ ਰਹੇ ਹੋ। ਤੁਹਾਨੂੰ ਕੀ ਲੱਗਦਾ ਹੈ ਅੱਜ ਦੀ ਜਿਹੜੀ ਨਸਲ ਹੈ ਉਹਦੇ ਕੋਲ ਕਿੱਥੇ ਲੈਕ ਹੋ ਰਿਹਾ ਹੈ ਕਿ ਉਹ ਪੰਜਾਬੀ ਨੂੰ ਇੰਜੋਏ ਨਹੀਂ ਕਰਦੇ? ਅਸਲ 'ਚ ਇਹ ਪੰਜਾਬੀ ਜਿਹੜੀ ਹੈ ਨਾ ਜ਼ਬਾਨ, ਇਹ ਸਾਨੂੰ ਮਾਂ ਬੋਲੀ ਨੂੰ ਵੇਖ ਕੇ ਮਾਂ ਸਾਡੀ ਇਹਨੂੰ ਸਿਖਾਉਂਦੀ ਆ ਸਾਨੂੰ ਬੋਲਣਾ। ਲੇਕਿਨ ਥੋੜ੍ਹੇ ਜਿਹੇ ਲੋਕ ਨਾ ਇਹਨੂੰ ਅਸਾਸੇ ਕਮਤਰੀ ਦਾ ਸ਼ਿਕਾਰ ਜਿਹੜੇ ਲੋਕ, ਉਹ ਸਮਝਦੇ ਕਿ ਅਸੀਂ ਜਦੋਂ ਬੋਲਾਂਗੇ ਨਾ ਕਿਸੇ ਵੀ ਜਗ੍ਹਾ ਤੇ ਜਾ ਕੇ ਤੇ ਸਾਨੂੰ ਸ਼ਾਇਦ ਉਹ ਮੁਕਾਮ ਨਾ ਮਿਲ ਸਕੇ ਜਿਹੜਾ ਉਰਦੂ ਬੋਲਣ ਵਾਲੇ ਨੂੰ ਜਾਂ ਇੰਗਲਿਸ਼ ਬੋਲਣ ਵਾਲੇ ਨੂੰ ਮਿਲਦਾ ਆ। ਬਹਰਹਾਲ ਪੰਜਾਬੀ ਜਿਹੜੀ ਅਸੀਂ ਜਿੰਨੇ ਜੋਗੇ ਹੈਗੇ ਹਾਂ, ਅਸੀਂ ਵੀਡੀਓ ਰਾਹੀਂ ਬਾਕੀ ਹੋਰ ਜਿਹੜੇ ਵੀ ਸਾਡੇ ਸੋਰਸ ਕਿਸੇ ਵੀ ਜਗ੍ਹਾ ਤੇ ਜਾਈਦਾ ਆਪਣੀ ਪੰਜਾਬੀ ਨੂੰ ਬੋਲੀ ਦਾ ਪ੍ਰਮੋਟ ਕਰੀਦਾ। ਲੇਕਿਨ ਮਸਲਾ ਇਹ ਆ ਕਿ ਇਹ ਇੱਕ ਅਦਬੀ ਜ਼ਬਾਨ ਆ, ਹਿਕਮਤ ਦੀ ਜ਼ਬਾਨ ਆ, ਬਾਬੇ ਬੁੱਲੇ ਸ਼ਾਹ ਦੀ ਜ਼ਬਾਨ ਆ, ਬਾਬੇ ਨਾਨਕ ਦੀ ਜ਼ਬਾਨ ਆ, ਹੋਰ ਬਹੁਤ ਸਾਰੇ ਸੂਫੀ ਸਾਡੇ ਬਜ਼ੁਰਗ ਆ। ਬਦਕਿਸਮਤੀ ਦੇ ਨਾਲ ਜਿਹੜੇ ਸਟੇਜ ਸ਼ੋਅ ਜਾਂ ਜਿਸ ਤਰ੍ਹਾਂ ਵੀ ਅੱਜ ਕੱਲ੍ਹ ਦੇ ਪ੍ਰੋਗਰਾਮ ਚੱਲਦੇ, ਉਹਦੇ ਵਿੱਚ ਇੱਕ ਸਿਰਫ ਮਜ਼ਾਕ ਦੀ ਹੱਦ ਤੱਕ ਇਹ ਪੰਜਾਬੀ ਜਿਹੜੀ ਨਾ ਉਹਨੂੰ ਰੋਲ ਕੇ ਰੱਖ ਦਿੱਤਾ ਆ, ਇੱਕ ਜੁਗਤਾਂ ਵਾਲੀ ਜਾਂ ਇੱਕ ਤਨਜ਼ੋ ਮਜ਼ਾਕ ਵਾਲੀ ਜਿਹੜੀ ਨਾ ਜ਼ਬਾਨ ਇਸ ਤੱਕ ਮਤਲਬ ਮਹਿਦੂਦ ਕਰ ਦਿੱਤਾ, ਜਦ ਕਿ ਇਹਦਾ ਬੜਾ ਮਕਾਮ ਆ। ਹਾਂਜੀ ਹਾਂਜੀ। ਤੇ ਪੰਜਾਬੀ ਲਾਗੂ ਕਰਨ ਦੇ ਨਾਲ ਸਾਨੂੰ ਸਭ ਤੋਂ ਵੱਡਾ ਜਿਹੜਾ ਫਾਇਦਾ ਇਹ ਹੋ ਸਕਦਾ ਆ ਕਿ ਜਿਹੜੀ ਸਾਡੇ ਲਹਿੰਦੇ ਚੜ੍ਹਦੇ ਦੀ ਰਸਮੁਲ ਖਤ ਦਾ ਫਰਕ ਆ, ਉਹਨਾਂ ਦੀ ਬਹੁਤ ਸਾਰੀਆਂ ਹਿਕਮਤ ਦੀਆਂ ਕਿਤਾਬਾਂ ਆ, ਬਹੁਤ ਸਾਰੀਆਂ ਤਿੱਬ ਦੀਆਂ ਸ਼ਾਇਰੀ ਆ, ਜਿਨ੍ਹਾਂ ਤੋਂ ਉਹ ਸਾਡੇ ਤੋਂ ਵਾਂਝੇ, ਅਸੀਂ ਉਹਨਾਂ ਤੋਂ ਵਾਂਝੇ ਆ, ਸਿਰਫ ਰਸਮੁਲ ਖਤ ਦੇ ਫਰਕ ਹੋਣ ਨਾਲ। ਅਸੀਂ ਇਸੇ ਤਰ੍ਹਾਂ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਜਿੱਥੇ ਵੀ ਆਪਣੇ ਲੋਕ ਪੰਜਾਬੀ ਬੈਠੇ ਆ ਜਾਂ ਸਕੂਲਾਂ ਕਾਲਜਾਂ ਵਿੱਚ ਵੀ ਇਹਨੂੰ ਪੰਜਾਬੀ ਨੂੰ ਰਾਇਜ ਕਰਨਾ ਚਾਹੀਦਾ ਆ, ਸਕੂਲਾਂ ਕਾਲਜਾਂ ਵਿੱਚ ਹੋਣੀ ਚਾਹੀਦੀ ਆ। ਲੇਕਿਨ ਹੁਣ ਦਾ ਕੀ ਆ ਕਿ ਅਸੀਂ ਇੱਕ ਮਖਸੂਸ ਦਿਨ ਰੱਖ ਲਿਆ, ਉਸ ਮਖਸੂਸ ਦਿਨ ਤੇ ਚਾਦਰ ਬੰਨ੍ਹ ਲੈਂਦੇ ਆ, ਸਿਰ ਤੇ ਪਗੜੀ ਪਾ ਲੈਂਦੇ, ਖੁੱਸਾ ਪਾ ਕੇ ਅਸੀਂ ਕਹਿ ਦਿੰਦੇ ਕਿ ਅਸੀਂ ਪੰਜਾਬੀ ਬਣ ਗਏ ਆ, ਜਦੋਂ ਕਿ ਅਸਲ ਜਿਹੜੀ ਹਕੀਕਤ ਆ ਨਾ ਜੀ, ਉਹ ਉਹਨਾਂ ਦੇ ਘਰਾਂ 'ਚ ਚੱਲ ਜਾਓ, ਮਾਹੌਲ ਪੰਜਾਬੀ ਨਹੀਂ ਹੈਗਾ, ਉਹ ਆਪਣੇ ਬੱਚਿਆਂ ਨੂੰ ਉਰਦੂ ਬੋਲਣਗੇ। ਕਿੱਦਾਂ ਤੁਸੀਂ ਇਨਸਾਫ ਕਰੋਗੇ ਪੰਜਾਬੀ ਦੇ ਨਾਲ? ਠੀਕ ਹੈ ਜੀ। ਬਾਕੀ ਜੇ ਆਪਾਂ ਸ਼ਹਿਰਾਂ ਦੇ ਵਿੱਚ ਬੋਲਣ ਵਾਲੇ, ਪੰਜਾਬੀ ਬੋਲਣ ਵਾਲੇ ਦੀ ਗੱਲ ਕਰੀਏ, ਠੀਕ ਹੈ, ਇੱਕ ਪੰਜਾਬੀ ਜ਼ਬਾਨ ਦੀ ਹੱਦ ਤੱਕ ਤੇ ਬੋਲ ਲੈਂਦੇ ਆ, ਲੇਕਿਨ ਪੰਜਾਬੀ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਉਹ ਐਕਸਪਲੇਨ ਕਰ ਸਕਦੇ। ਉਹ ਅਸਲ 'ਚ ਗੱਲ ਹੈ ਨਾ ਕਿ ਲਿਖਣੀ ਨਹੀਂ ਆਉਂਦੀ ਹੈ। ਹਾਂਜੀ, ਉਹ ਤਾਂ ਹੈ ਹੀ ਹੈ ਕਿ ਬਹੁਤ ਸਾਰੇ ਸਾਡੇ ਜਿਹੜੇ ਅੱਜ ਦੀ ਜਿਹੜੀ ਪੀੜ੍ਹੀ ਹੈ ਉਹ ਚੱਲਣ ਦੀ, ਉਹਨਾਂ ਨੂੰ ਨਾ ਬਹੁਤਿਆਂ ਨੂੰ ਇਹ ਪੰਜਾਬੀ ਜਿਹੜੀ ਹੈ ਉਹ ਉਂਝ ਬੋਲ ਲੈਣਗੇ, ਪੜ੍ਹੀ ਨਹੀਂ ਜਾਏਗੀ ਲਿਖੀ ਹੋਈ, ਪੜ੍ਹੀ ਵੀ ਨਹੀਂ ਜਾਏਗੀ, ਠੀਕ ਹੈ, ਜਾਂ ਉਹਨਾਂ ਨੂੰ ਲਿਖਣ ਦਾ ਕਹਿ ਦਿਓ ਤੇ ਲਿਖਿਆ ਵੀ ਨਹੀਂ ਜਾਏਗਾ। ਤੇ ਨਾਲ ਨਾਲ ਫਿਰ ਇਹ ਵੀ ਹੈ ਨਾ ਕਿ ਭਾਜੀ ਸਕੂਲਾਂ ਕਾਲਜਾਂ 'ਚ ਨਹੀਂ ਪੜ੍ਹਾਈ ਜਾਂਦੀ, ਸਹੀ ਗੱਲ, ਠੀਕ ਹੈ, ਸਿਲੇਬਸ 'ਚ ਨਹੀਂ ਹੈ ਸਾਡੇ। ਬਾਜਵਾ ਸਾਹਿਬ, ਪੰਜਾਬੀ ਜ਼ਬਾਨ ਉਹ ਆ ਜਿਸ ਤੋਂ ਬਗੈਰ ਤੁਸੀਂ ਆਪਣੇ ਜਜ਼ਬਾਤ ਦਾ ਇਜ਼ਹਾਰ ਨਹੀਂ ਕਰ ਸਕਦੇ, ਨਾ ਖੁਸ਼ੀ ਦਾ ਨਾ ਗਮੀ ਦਾ। ਹਾਂਜੀ, ਠੀਕ ਆ। ਤੁਸੀਂ ਜਦੋਂ ਹੱਦ ਤੋਂ ਜ਼ਿਆਦਾ ਦੁਖੀ ਹੋਣਾ ਨਾ, ਤੁਸੀਂ ਹਾਇਓ ਰੱਬਾ ਵੀ ਕਹਿ ਹੀ ਦੇਣਾ ਆ, ਠੀਕ ਹੈ ਨਾ ਜੀ। ਤੇ ਜਦੋਂ ਬਹੁਤ ਜ਼ਿਆਦਾ ਖੁਸ਼ ਹੋਣਾ ਹੋਵੇ, ਉਹਦਾ ਇਜ਼ਹਾਰ ਵੀ ਤੁਸੀਂ ਉਰਦੂ 'ਚ ਨਹੀਂ ਕਰ ਸਕਦੇ, ਪੰਜਾਬੀ 'ਚ ਹੀ ਕਰਨਾ। ਦਿੱਲੀ ਜਿਹੜੀ ਆਵਾਜ਼ ਤੇ ਦਿਮਾਗ ਵਿੱਚ ਆਉਂਦੀ ਉਹ ਪੰਜਾਬੀ ਦੀ ਆ ਰਹੀ ਹੁੰਦੀ ਹੈ। ਅੱਛਾ, ਬੋਲਣੀ ਪੈਣੀ। ਦੁੱਖਾਂ ਦਾ ਇਜ਼ਹਾਰ ਦੀ ਗੱਲ ਤੁਸੀਂ ਕੀਤੀ, ਪਾਸ਼ਾ ਸਾਹਿਬ ਤੁਸੀਂ ਸ਼ਾਇਰੀ ਕਰਦੇ ਹੋ, ਵੈਸੇ ਗੱਲ ਕੀਤੀ ਹੈ ਜਾਂ ਗੱਲ ਲਾਈ ਹੈ, ਦੁੱਖਾਂ ਦੀ ਗੱਲ ਉਹਨਾਂ ਕੀਤੀ ਹੈ ਤੇ ਨਾਲ ਹੀ ਪਾਸ਼ਾ ਸਾਹਿਬ ਪਾਤੇ। ਨਹੀਂ, ਉਹਨਾਂ ਨੇ ਮੈਨੂੰ ਭੈਣ ਕਿਹਾ ਤੇ ਮੈਂ ਉਹਨਾਂ ਨੂੰ ਇਹ ਗੱਲ ਲਾ ਵੀ ਸਕਨੀ ਆ, ਠੀਕ ਹੈ। ਤੇ ਮੈਨੂੰ ਪਾਸ਼ਾ ਸਾਹਿਬ ਤੁਸੀਂ ਇਹ ਦੱਸੋ, ਤੁਸੀਂ ਸ਼ਾਇਰੀ ਵੀ ਕਰਦੇ ਹੋ, ਤੇ ਜਿਹੜੀ ਸ਼ਾਇਰੀ ਕਰਦੇ ਹੋ ਪੰਜਾਬੀ 'ਚ ਉਹ ਕਿਹੜੀ ਹੁੰਦੀ ਹੈ? ਮਜ਼ਾਕ ਵਾਲੀ ਸ਼ਾਇਰੀ ਹੁੰਦੀ ਹੈ ਜਾਂ ਉਹਦੇ 'ਚ ਵੀ ਕੋਈ ਰੋਣਾ ਹੁੰਦਾ ਜੇ? ਨਹੀਂ ਨਹੀਂ, ਮੈਂ ਅੱਲਾ ਰਹਿਮ ਕਰੇ ਰੋਣਾ ਕਾਹਤੋਂ, ਮੈਂ ਕਿਹੜਾ ਗੱਡੇ ਤੋਂ ਡਿੱਗਿਆ। ਸ਼ਾਇਰੀ ਮੈਂ ਭੈਣ ਪਤਾ ਕੀ ਗੱਲ, ਮੈਂ ਇੱਕ ਤੇ ਆਸ਼ਿਕਾਂ ਵਾਸਤੇ ਲਿਖੀ ਇੱਕ ਦਿਨ ਗੱਲ ਬਹੁਤ ਚੰਗੀ, ਅੱਛਾ, ਤੇ ਇੱਕ ਪੱਗਾਂ ਵਾਸਤੇ ਲਿਖੀ, ਜਾਣੀ ਉਹ ਮੈਂ ਤੁਹਾਨੂੰ ਸੁਣਾਉਣਾ, ਉਹ ਵੀ ਬਾਅਦ ਚ। ਜੀ ਜੀ ਜੀ। ਤੇ ਪਹਿਲਾਂ ਮੈਂ ਤੁਹਾਨੂੰ ਸੁਣਾਉਣਾ ਵੀ ਆਸ਼ਿਕਾਂ ਵਾਸਤੇ। ਅੱਜ ਕੱਲ ਹੁਣ ਹਰ ਬੰਦਾ, ਤੁਹਾਨੂੰ ਪਤਾ ਪਹਿਲਾਂ ਕਿੱਡਾ ਚੰਗਾ ਵਿਰਸਾ ਗੁਜ਼ਰਿਆ, ਹੀਰ ਰਾਂਝਾ, ਸੱਸੀ ਪੁੰਨੀ, ਸੋਹਣੀ ਮਹੀਵਾਲ ਆਸ਼ਿਕ ਹੋਏ। ਕਹਿੰਦਾ ਜੀ ਕਿ ਇਸ਼ਕ ਇਸ਼ਕ ਤੇ ਕਰਦਾ ਇਹ ਜੱਗ ਸਾਰਾ, ਇਸ਼ਕ ਕਰਨ ਵਾਂਗੂ ਕੋਈ ਕਰਦਾ ਨਹੀਂ। ਹਾਂ, ਇਸ ਇਸ਼ਕ ਦਾ ਬੜਾ ਮਕਾਮ ਹੁੰਦਾ, ਜਿਹੜਾ ਸਾਫ਼ ਕਰੇ ਕਦੇ ਮਰਦਾ ਨਹੀਂ। ਉਹਨੂੰ ਲੱਖ ਦੁਨੀਆ ਦਿੰਦੀ ਰਹੇ ਤਾਨੇ, ਕਿਸੇ ਤਾਨੇ ਕੋਲੋਂ ਉਹ ਡਰਦਾ ਨਹੀਂ। ਵਾਹ ਵਾਹ। ਪਾਸ਼ਾ ਜੀ, ਜਿਹਦੇ ਦਿਲ ਵਿੱਚ ਖੋਟ ਹੋਵੇ, ਉਹਦਾ ਇਸ਼ਕ ਕਦੇ ਤੋੜ ਚੜਦਾ ਨਹੀਂ। ਵਾਹ, ਕੀ ਸੋਹਣੀ ਗੱਲ ਕੀਤੀ ਹੈ। ਜਿਹਨਾਂ ਦੇ ਬ੍ਰੇਕਅਪ ਹੋ ਰਹੇ ਨੇ ਉਹਨਾਂ ਨੂੰ ਗੱਲ ਆਈ ਕਿ ਤੁਹਾਡੇ ਦਿਲ ਵਿੱਚ ਖੋਟ ਹੈ। ਹਾਂਜੀ, ਇਹ ਜਿਹੜਾ ਨਾ ਸਾਰੇ ਆਪਣੇ ਆਪਣੇ ਇਸ਼ਕ ਵੱਲ ਧਿਆਨ ਪਾਓ। ਜੱਟ ਸਾਹਿਬ ਬੜੀ ਸੋਹਣੀ ਗੱਲ ਕੀਤੀ। ਅੱਛਾ ਜੱਟ ਸਾਹਿਬ, ਤੁਸੀਂ ਇਹ ਤੇ ਸ਼ਾਇਰੀ ਤੇ ਹੈ ਹੀ,
ਤੁਸੀਂ ਹਾਲੇ ਥੋੜੀ ਦੇਰ ਪਹਿਲਾਂ ਆਪ ਵੀ ਦੱਸਿਆ ਕਿ ਪੱਗਾਂ ਦੇ ਵੀ ਤੁਸੀਂ ਇੱਕ ਨਜ਼ਮ ਲਿਖੀ, ਉਹ ਪਹਿਲੇ ਸੁਣਾ ਦਿਓ ਛੇਤੀ ਨਾਲ। ਪੱਗਾਂ ਦੀ ਹੁਣ ਸੂਰਤ ਹਾਲ ਤੁਸੀਂ ਯਕੀਨ ਕਰੋ ਵੀ ਸਾਡੇ ਪੰਜਾਬ ਦੇ ਵਿੱਚ ਹੁਣ ਦੇਖੋ ਨਾ, ਭਾਈ ਭਿੰਡਰ ਸਾਹਿਬ ਨੇ ਪੱਗ ਬੰਨੀ ਮਾਸ਼ਾਅੱਲਾ, ਕਿੰਨੀ ਸੋਹਣੀ ਲੱਗ ਰਹੀ। ਹਾਂ ਹਾਂਜੀ ਆ ਸਾਡਾ ਵੀਰ ਨਾਸਰ ਕਿਸਾਨਾ ਇਹਨੇ ਬੰਨੀ, ਤੁਸੀਂ ਬੰਨੀ, ਤੁਹਾਨੂੰ ਬਲਕਿ ਮੈਂ ਬੰਨ ਕੇ ਦਿੱਤੀ ਹੈ। ਆਹੋ ਸਾਰੀਆਂ ਗੱਲਾਂ ਦੱਸੂਗੀ। ਨਹੀਂ ਮੈਂ ਬੰਨੀ ਹੈ ਜੀ, ਮੈਂ ਮੇਰੀ ਪਛਾਣ ਹੀ ਪੱਗ ਵਾ। ਵਾਹ ਵਾਹ। ਬਲਕਿ ਮੈਂ ਤੁਹਾਨੂੰ ਸ਼ੁਗਲ ਦੀ ਗੱਲ ਵੀ ਨਾਲ ਪਹਿਲਾਂ ਸੁਣਾ ਦਵਾਂ ਵੀ ਇੱਕ ਦਿਨ ਇੱਕ ਸਰਦਾਰ ਨੇ ਫੋਨ ਕੀਤਾ ਹਾਂ ਤੇ ਉਹ ਮੈਂ ਨਾ ਸਿਰ ਤੇ ਪੱਗ ਹੈ ਨਹੀਂ ਸੀ ਤੇ ਮੈਂ ਉਹ ਵੀਡੀਓ ਕਾਲ ਉਹਨੂੰ ਕੀਤੀ, ਮੈਂ ਜੈਸ ਕਰ ਲਈ ਤੇ ਜਦੋਂ ਮੈਂ ਇਦਾਂ ਅੱਗੇ ਹੋਇਆ ਤੇ ਮੈਨੂੰ ਕਹਿੰਦਾ ਯਾਰ ਪਾਸ਼ੇ ਜੱਟ ਨਾਲ ਗੱਲ ਕਰਨੀ। ਮੈਂ ਕਿਹਾ ਯਾਰ ਮੈਂ ਹੀ ਆ। ਕਹਿੰਦਾ ਨਹੀਂ ਯਾਰ ਉਹ ਨਿਗਾਹ ਉਹ ਪੱਗ ਹੀ ਹੈ ਨਹੀਂ ਸਿਰ ਤੇ। ਪੱਗ ਹੀ ਹੈ ਨਹੀਂ ਸਿਰ ਤੇ। ਓਹ ਇੱਥੇ ਹੁਣ ਸਾਡੇ ਲੋਕ ਭੈਣ ਜੀ ਇਹਨੂੰ ਮਜ਼ਾਕ ਸਮਝਣ ਲੱਗ ਪਏ। ਹਾਂਜੀ ਹੌਲੀ ਹੌਲੀ ਸਾਡਾ ਵਿਰਸਾ ਇਦਾਂ ਪਿੱਛੇ ਨੂੰ ਗਿਆ ਨਾ। ਆ ਪਿਛਲੇ ਸਾਲਾਂ 'ਚ ਇੰਨਾ ਨੁਕਸਾਨ ਸਾਡੀ ਪੰਜਾਬੀ ਦਾ ਹੋਇਆ ਜਿਹੜੀ ਹੱਦ ਕੋਈ ਨਹੀਂ। ਅਗਰ ਅਸੀਂ ਅੱਜ ਮੈਂ ਇੱਥੇ ਬੈਠਾ ਤੁਹਾਡੇ ਸ਼ੋਅ ਤੇ, ਮੈਂ ਸਿਸਟਰ ਵੀ ਕਹਿ ਸਕਦਾ ਪਰ ਮੈਂ ਭੈਣ ਕਹਿਣ ਦੇ। ਹਾਂ ਤੇ ਸੋਹਣਾ ਬਹੁਤਾ ਲੱਗ ਰਿਹਾ। ਕਿੱਡਾ ਸੋਹਣਾ ਲਫ਼ਜ਼ ਸਹੀ ਤੇ ਸੁਣਨੇ ਵਾਲੇ ਨੂੰ ਵੀ ਚੰਗਾ ਲੱਗਦਾ। ਤੇ ਸਾਡਾ ਬਾਪ ਕਹਿੰਦਾ ਹੁੰਦਾ ਸੀ ਅੱਲਾ ਜੰਤ ਨਸੀਬ ਕਰੇ, ਉਹਨੇ ਕਹਣਾ ਪੁੱਤ ਕਿਸੇ ਨੂੰ ਭੈਣ ਕਹਿ ਕੇ ਬੁਲਾ ਲਈਏ ਤੇ ਬਾਜ਼ਾਰ 'ਚ ਗੱਲਾਂ ਕਰੀ ਜਾਈਏ, ਕੋਈ ਉਂਗਲ ਨਾ ਕਰੋ। ਹਾਂਜੀ ਤੇ ਇਹ ਅਸੀਂ ਗੱਲਾਂ ਛੱਡ ਦਿੱਤੀਆਂ। ਇਹ ਛੱਡ ਹਸਪਤਾਲਾਂ 'ਚ ਚੱਲ ਜਾਓ, ਹਰ ਬੰਦਾ ਭੱਜਾ ਫਿਰਦਾ, ਸਿਸਟਰ ਭਾਵੇਂ ਸਕੂਲੇ ਫੀਸ ਦੁੱਖੋਂ ਨਾ ਬੜਿਆ ਹੋਵੇ। ਯਾਨੀ ਉਹਨਾਂ ਗੱਲਾਂ ਨੂੰ ਅਸੀਂ ਛੱਡ ਕੇ ਪਰਾਂ ਹੋ ਗੱਲਾਂ ਨੇ ਜੀ। ਸਹੀ ਗੱਲ ਹੈ। ਤੇ ਉਹ ਮੈਂ ਲਿਖਿਆ ਸੀ, ਮੈਂ ਕਿਹਾ ਜੀ ਕਿ ਪੱਗਾਂ ਵਾਲੇ ਮੁੱਕਦੇ ਜਾਂਦੇ, ਆਹਾ ਵੇਖ ਲੈ ਰੁੱਖ ਹੁਣ ਸੁੱਕਦੇ ਜਾਂਦੇ। ਕੀ ਬਾਤ। ਕਹਿੰਦਾ ਕਿੱਥੋਂ ਲੱਭੀਏ ਰਾਵੀ ਦੀਆਂ ਛੱਲਾਂ, ਉਹ ਸਿਆਣੇ ਬੰਦਿਆਂ ਦੀਆਂ ਗੱਲਾਂ। ਵਾਹ ਦਾਤੀਆਂ ਰੰਬੇ ਖੂਹ ਵੀ ਮੁੱਕ ਗਏ, ਚੰਗੇ ਵੇਲੇ ਖੁੱਸਦੇ ਜਾਂਦੇ, ਪੱਗਾਂ ਵਾਲੇ ਮੁੱਕਦੇ ਜਾਂਦੇ। ਵਾਹ ਜੀ ਵਾਹ। ਕਹਿੰਦਾ ਜੀ ਕਿ ਤੈਨੂੰ ਕਦੇ ਵਫਾ ਨਹੀਂ ਲੱਭਣੀ, ਅੰਦਰ ਵਾਲੀ ਚਾਹ ਨਹੀਂ ਲੱਭਣੀ। ਤੈਨੂੰ ਕਦੇ ਵਫਾ ਨਹੀਂ ਲੱਭਣੀ, ਅੰਦਰ ਵਾਲੀ ਚਾਹ ਨਹੀਂ ਲੱਭਣੀ। ਲਾਲਚ ਇੰਨਾ ਵੱਧਦਾ ਜਾਂਦਾ, ਤਾਈਓ ਰਿਸ਼ਤੇ ਟੁੱਟਦੇ ਜਾਂਦੇ, ਪੱਗਾਂ ਵਾਲੇ ਮੁੱਕਦੇ ਜਾਂਦੇ। ਕੀ ਬਾਤ। ਤੇ ਉਹ ਆਖਰ ਤੇ ਮੈਂ ਲਿਖਿਆ ਕਿ ਮੈਂ ਕਿਹਾ ਪਾਸ਼ਾ ਜਾਟੇ ਸੋਚਦਾ ਰਹਿੰਦਾ, ਵਾਹ। ਕੋਈ ਕਿਸੇ ਦੇ ਕੋਲ ਨਹੀਂ ਬਹਿੰਦਾ। ਆਹਾ ਇੱਧਰ ਉੱਧਰ ਭੱਜੇ ਫਿਰਦੇ, ਪੈਸਾ ਪੈਸਾ ਕਰਦੇ ਰਹਿੰਦੇ, ਤਾਈਓ ਸੱਜਣ ਰੁੱਸਦੇ ਜਾਂਦੇ, ਪੱਗਾਂ ਵਾਲੇ ਮੁੱਕਦੇ ਜਾਂਦੇ। ਕੀ ਬਾਤ ਹੈ ਜੀ, ਕੀ ਬਾਤ ਹੈ। ਬਹੁਤ ਸੋਹਣਾ ਲਿਖਿਆ ਨਾ, ਜੀ। ਐਡਾ ਸੋਹਣਾ ਇਹਨਾਂ ਨੇ ਲਿਖਿਆ। ਤੇ ਪੱਗਾਂ ਵਾਲੇ ਜਿਹੜੇ ਮੁੱਕ ਰਹੇ ਨੇ, ਤੁਸੀਂ ਦੱਸੋ ਪਿੰਡਰ ਸਾਹਿਬ ਇਹਦਾ ਸੋਲੂਸ਼ਨ ਕੀ ਹੈ? ਕਿ ਜਿਹੜੀ ਹੁਣ ਵੇਖੋ ਨਾ, ਸਾਰਿਆਂ ਨੇ ਪੱਗ ਪਾਈ ਹੈ ਤੇ ਸਾਰੇ ਡਿਫਰੈਂਟ ਵੀ ਲੱਗ ਰਹੇ ਹੋ ਤੇ ਆਪਣੇ ਆਪਣੇ ਯੂਨੀਕਨੈਸ ਦੇ ਨਾਲ ਸੋਹਣੇ ਲੱਗ ਰਹੇ ਹੋ, ਠੀਕ ਹੈ। ਤੇ ਜਿਹੜੀ ਸਾਡੀ ਨੌਜਵਾਨ ਨਸਲ ਹੈ ਉਹ ਕਿਉਂ ਪੱਗਾਂ ਪਾਉਣ ਤੇ ਵੀ ਯਾਰ ਮਹਿਸੂਸ ਕਰਦੇ ਨੇ? ਈਵਨ ਜਿਹੜੇ ਚੌਧਰੀ ਵੀ ਨੇ ਨਾ, ਜਿਹੜੇ ਨੌਜਵਾਨ ਨਸਲ ਹੈ, ਉਹ ਵੀ ਬਹੁਤ ਘੱਟ ਹੀ ਪਾਣਗੇ ਪੱਗ, ਐਸਾ ਕਿਉਂ ਹੈ? ਜੀ ਮੈਂ ਪਾਸ਼ਾ ਸਾਹਿਬ ਦੀ ਗੱਲ ਨੂੰ ਵੱਡੀ ਕਰਾਂਗਾ। ਮਾਸ਼ਾਅੱਲਾ ਪੱਗਾਂ ਦਾ ਉਹਨਾਂ ਜਿਹੜਾ ਦੁੱਖ ਬਿਆਨ ਕੀਤਾ ਜੀ। ਮੈਂ ਜੀ ਨਾ ਜੀ ਨਿਊਜ਼ ਐਂਕਰ ਸਨ ਅਸੀਂ, ਉਹ ਪੰਜਾਬੀ ਕਲਚਰਲ ਇਵੈਂਟ ਇੱਕ ਹੋ ਰਿਹਾ ਸੀ ਤੇ ਮੈਨੂੰ ਉਹਨਾਂ ਨਾਲ ਐਂਕਰ ਆਏ ਫੀਮੇਲ ਜੀ, ਉਹ ਮੈਨੂੰ ਕਹਿਣ ਲੱਗੇ ਕਿ ਭਾਜੀ ਤੁਸੀਂ ਜਿਹੜੇ ਸਿਰ ਦੇ ਉੱਤੇ ਆ, ਬੜੀ ਗਰਮੀ ਵੀ ਤਾਂ ਐਡਾ ਸਿਰ ਦੇ ਉੱਤੇ ਤੁਸੀਂ ਜਿਹੜਾ ਬੰਨਿਆ ਬੜਾ ਬੋਝ ਹੈ ਤੇ ਕਿਉਂ ਚੁੱਕੀ ਫਿਰਦੇ ਹੋ ਇੰਨੀ ਗਰਮੀ ਦੇ ਵਿੱਚ? ਮੈਂ ਜੀ ਤੁਸੀਂ ਦਰੁਸਤ ਫਰਮਾਇਆ ਜੀ, ਬਿਲਕੁਲ। ਮੈਂ ਕਿਹਾ ਸਾਡੇ ਜ਼ਮੀਰ ਤੇ ਹੀ ਬੋਝ ਹੈ, ਸਾਡੇ ਦਿਲ ਤੇ ਵੀ ਬੋਝ ਹੈ, ਔਰ ਜਿਹੜੀ ਸਾਡੀ ਆ ਪੀੜ੍ਹੀ ਖਾਸ ਤੌਰ 'ਤੇ ਬੜੀ ਵੱਡੀ ਜ਼ਿੰਮੇਵਾਰੀ, ਉਹ ਜਿਹੜਾ ਗੈਰ ਜ਼ਿੰਮੇਵਾਰੀ ਦਾ ਮੁਜ਼ਾਹਰਾ ਕੀਤਾ। ਮੈਂ ਕਿਹਾ ਮੇਰੀ ਭੈਣ ਨੇ ਵੀ ਅਗਰ ਸਿਰ ਤੇ ਦੁਪੱਟਾ ਲਿਆ ਹੁੰਦਾ ਤੇ ਸ਼ਾਇਦ ਮੈਂ ਵੀ ਤੁਹਾਨੂੰ ਪਿਆਰ ਦਿੰਦਾ। ਬੜੀਆਂ ਕੁਤਾਈਆਂ ਔਰ ਕਮੀਆਂ ਨੇ ਜੀ। ਪੱਗ ਬੇਸਿਕਲੀ ਜਿਹੜਾ ਨਾ ਜੀ ਅਜ਼ਮਤ ਦਾ, ਬਜ਼ੁਰਗੀ ਦਾ, ਬਹਾਦਰੀ ਦਾ, ਦਲੇਰੀ ਦਾ, ਦਨਾਈ ਦਾ, ਸਰਦਾਰੀ ਦਾ, ਪੰਜਾਬੀਆਂ ਦਾ ਸਿਰ ਦਾ ਤਾਜ ਹੈ ਕਿ ਜਿਹੜਾ ਅਸੀਂ ਭੁੱਲੀ ਬੈਠੇ ਹਾਂ। ਔਰ ਅਸੀਂ ਕਿਧਰੇ ਨਾ ਕਿਧਰੇ ਅਸੀਂ ਕੋਸ਼ਿਸ਼ ਕਰਨੇ ਕਿ ਆਬਿਆਰੀ ਕਰ ਸਕੀਏ। ਔਰ ਅੱਜ ਮੈਂ ਆਪਣੇ ਪਿਆਰੇ ਵੀਰ ਬਾਜਵਾ ਸਾਹਿਬ ਵਾਸਤੇ ਵੀ ਜਨਾਬ ਪੱਗ ਦਾ ਤੋਹਫਾ ਲੈ ਕੇ ਆਇਆ ਜਨਾਬ। ਜਨਾਬ ਕਬੂਲ ਫਰਮਾਇਆ। ਤੁਹਾਡੀ ਤੇ ਮੌਜ ਹੋ ਗਈ ਹੈ ਫਿਰ ਜ਼ੈਨ ਸਾਹਿਬ। ਜ਼ੈਨ ਸਾਹਿਬ ਜਨਾਬ ਕਬੂਲ ਫਰਮਾਓ। ਬਾਜਵਾ ਸਾਹਿਬ ਇਹਦੇ ਸਾਡੀਆਂ ਮੁਹੱਬਤਾਂ, ਚਾਹਤਾਂ, ਖਲੂਸ ਔਰ ਪਿਆਰ ਵੀ ਜਨਾਬ ਸ਼ਾਮਲ ਹੈ ਜੀ। ਲਓ ਜੀ ਬਿਸਮਿਲ੍ਲਾ ਜੀ ਬਿਸਮਿਲ੍ਲਾ। ਮਾਸ਼ਾਅੱਲਾ ਬਾਜਵਾ ਸਾਹਿਬ ਨੂੰ ਤਾਂ ਮੇਰੇ ਨਾਲ ਵੀ ਸੋਹਣੀ ਲੱਗੀ। ਬਹੁਤ ਸ਼ੁਕਰੀਆ ਜੀ ਭਿੰਡਰ ਸਾਹਿਬ। ਇਹ ਬੜੀ ਵੱਡੀ ਗੱਲ ਹੈ ਕਿ ਤੁਸੀਂ ਮੇਰੇ ਸਿਰ ਤੇ ਜਿਹੜਾ ਪੱਗ ਰੱਖੀ ਹੈ। ਮੈਨੂੰ ਇੰਜ ਲੱਗ ਰਿਹਾ ਜਿਵੇਂ ਮੈਂ ਆਪਣੇ ਆਪ ਨੂੰ ਵੇਖ ਰਿਹਾ। ਵਾਹ ਵਾਹ। ਬਹੁਤ ਜੀ ਬਹੁਤ ਆਪਣੇ ਸ਼ੁਕਰੀਆ। ਆਪ ਨੂੰ ਵੇਖ ਰਿਹਾ ਕੋਈ 10-20 ਸਾਲ ਵੱਧ ਕਰ ਲਓ। ਮੈਂ ਉਹਨਾਂ ਦੇ ਗੱਲ ਆ ਰਹੀ ਮੇਰੇ। ਠੀਕ ਹੈ ਤੁਹਾਡੇ। ਅੱਛਾ ਬਾਜਵਾ ਸਾਹਿਬ ਵੈਸੇ ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਨਾਲ ਛੋਟੇ ਹੋਣੇ। ਬਹੁਤ ਛੋਟਾ ਤੁਹਾਡੇ ਕੋਲ ਜੀ। ਛੋਟੇ ਹੀ ਨੇ, ਬਸ ਮੈਂ ਇਹਨਾਂ ਨੂੰ ਗੱਲ ਲਾਣੀ ਹੁੰਦੀ ਹੈ ਤੇ ਮੈਂ ਲਾ ਲੈਣੀ ਆ ਜਿੱਥੇ ਮੌਕਾ ਲੱਗੇ। ਬਾਜਵਾ ਸਾਹਿਬ ਪੱਗ ਦੀ ਵਟਾਂਦਰਾ ਹੋਇਆ ਤੁਹਾਡਾ। ਇੱਕ ਵਕਤ ਹੁੰਦਾ ਸੀ ਕਿ ਜਦੋਂ ਲੋਕ ਪੱਗ ਵਟਾ ਲੈਂਦੇ ਹੁੰਦੇ ਨਾ ਸੀ ਤੇ ਉਹ ਫਿਰ ਇੱਜ਼ਤ ਦੇ ਵੀ ਸਾਂਝੀ ਹੋ ਜਾਂਦੇ ਸੀਗੇ। ਭਰਾਵਾਂ ਨਾਲੋਂ ਵੱਧ ਇੱਕ ਦੂਜੇ ਦਾ ਖਿਆਲ ਕਰਦੇ ਹੁੰਦੇ ਸੀ ਕਿ ਯਾਰ ਉਹ ਆਪਣੀ ਨਸਲ ਵੀ ਦੱਸ ਜਾਂਦੇ ਸੀ ਕਿ ਮੈਂ ਇਹਦਾ ਪੱਗ ਵੱਟ ਭਰਾ ਆ। ਵਾਹ ਵਾਹ ਵਾਹ। ਲੇਕਿਨ ਹੁਣ ਬਦਕਿਸਮਤੀ ਨਾਲ ਹੁੰਦਾ ਕੀ ਹੈ ਕਿ ਸਾਡੇ ਜਿੰਨੇ ਵੀ ਹੋਟਲ ਆ ਨਾ ਜੀ, ਉੱਥੇ ਜਿਹੜਾ ਦਰਵਾਜ਼ਾ ਖੋਲਣ ਵਾਲਾ ਜੀ ਉਹਦੇ ਸਿਰ ਤੇ ਪੱਗ ਪੱਗ ਹੁੰਦੀ ਹੈ। ਓਏ ਸਹੀ ਕਹਿ ਰਹੇ ਹੋ। ਅੱਛਾ ਤੁਸੀਂ ਇਹ ਦੇਖੋ ਵੀ ਅਗਰ ਉਹ ਪੱਗ ਕਿਸੇ ਸਕਾਫਤ ਜਾਂ ਕਲਚਰ ਨੂੰ ਰਿਪਰੈਜ਼ੈਂਟ ਕਰਦੀ ਆ, ਫਿਰ ਉੱਥੇ ਕਾਊਂਟਰ ਤੇ ਖੜੇ ਮੈਨੇਜਰ ਦੇ ਸਿਰ ਤੇ ਵੀ ਹੋਣੀ ਚਾਹੀਦੀ ਆ, ਫਿਰ ਉਹਦੇ ਮਾਲਕ ਦੇ ਸਿਰ ਤੇ ਵੀ ਹੋਣੀ ਚਾਹੀਦੀ। ਸਹੀ ਕਹਿ ਰਹੇ ਹੋ। ਬਿਲਕੁਲ ਹੈ। ਲੇਕਿਨ ਅਗਰ ਉਹ ਸਿਰਫ ਟਿਪ ਲੈਣ ਵਾਲੇ
ਦਰਵਾਜ਼ਾ ਖੋਲ੍ਹਣ ਵਾਲੇ, ਤੇ ਮੈਂ ਸਮਝਦਾ ਇਹ ਸਭ ਤੋਂ ਵੱਡੀ ਤੋਹੀਨ ਹੈ। ਇਹ ਅਸਲ 'ਚ ਨਾ ਇਹ ਇੱਕ ਦਿਨ ਪਹਿਲੇ ਵੀ ਕੋਈ ਯਾਰ ਬੇਲੀ ਆਏ ਸਨ ਤੇ ਉਹਨਾਂ ਨਾਲ ਇਹੀ ਗੱਲ ਹੋ ਰਹੀ ਸੀ ਕਿ ਯਾਰ ਇਹ ਸਾਡੇ ਨਾਲ ਕੀਤਾ ਕੀ ਗਿਆ। ਆ ਪ੍ਰੀ ਪਲਾਨ ਜਦੋਂ ਬਾਜਵਾ ਸਾਹਿਬ ਬ੍ਰਿਟਿਸ਼ ਆਏ ਨਾ ਜੀ, ਬ੍ਰਿਟਿਸ਼ ਨੇ ਪ੍ਰੀ ਪਲਾਨ ਉਹਨਾਂ ਆਪਣਾ ਮੋਰਲ ਡਾਊਨ ਕਰਨ ਵਾਸਤੇ, ਉਸ ਤੋਂ ਇਲਾਵਾ ਜਿਹੜੇ ਥਾਣੇ ਹੁੰਦੇ ਨੇ ਥਾਣਿਆਂ ਤੋਂ ਉਹਨਾਂ ਗੇਟ ਛੋਟੇ ਰੱਖੇ ਤਾਂ ਕਿ ਝੁੱਕ ਕੇ ਲੱਗਣ। ਉਸ ਤੋਂ ਇਲਾਵਾ ਸ਼ਿਮਲਾ ਹੁੰਦਾ ਸੀ, ਸ਼ਿਮਲਾ ਜਿਹੜਾ ਉਹ ਡਿਸਟਰਬ ਹੋਵੇ। ਉਸ ਤੋਂ ਇਲਾਵਾ ਜਿਹੜੇ ਜਿਵੇਂ ਕਿਸਾਨਾ ਸਾਹਿਬ ਨੇ ਬੜਾ ਅੱਛਾ ਪੁਆਇੰਟ ਆਊਟ ਕੀਤਾ, ਔਰ ਅਸੀਂ ਇੱਕ ਪਟੀਸ਼ਨ ਦਾਇਰ ਕਰ ਰਹੇ ਹਾਂ ਜੀ ਹਾਈ ਕੋਰਟ ਵਿੱਚ, ਅੱਛਾ, ਤਾਂ ਕਿ ਤੇ ਪਾਬੰਦੀ ਲੈ ਜਾਏ। ਔਰ ਬਾਜਵਾ ਇਹਨਾਂ ਦੀ ਆਪਣਾ ਕਿਸਾਨਾ ਸਾਹਿਬ ਦੀ ਗੱਲ ਹੀ ਅਸੀਂ ਉਹਨੂੰ ਅੱਗੇ ਵਧਾ ਕੇ ਅਸੀਂ ਕਹਾਂਗੇ ਕਿ ਜਿਹੜਾ ਕਮ ਸੇ ਕਮ ਮੈਨੇਜਰ ਤੋਂ ਸਟਾਰਟ ਕਰਨ। ਸਹੀ ਕਹਿ ਰਹੇ ਹੋ, ਪੱਗ ਅਗਰ ਬੰਨੀ ਮੋਸਟ ਵੈਲਕਮ ਬੰਨਣ, ਬਿਲਕੁਲ ਬੰਨਣ, ਸਾਡਾ ਕਲਚਰ ਪ੍ਰਮੋਟ ਹੋ ਰਿਹਾ, ਸਾਡੀ ਇੱਜ਼ਤ ਹੈ ਤੇ ਲੇਕਿਨ ਮੈਨੇਜਰ ਤੋਂ ਕਮ ਸਟਾਰਟ ਕਰਕੇ ਤੋਂ ਬੰਨਣ, ਵਰਨਾ ਤੁਸੀਂ ਵੇਟਰਾਂ ਨੂੰ ਤੁਸੀਂ ਤਜ਼ਲੀਲ ਨਾ ਕਰੋ। ਸਾਡੀ ਚੁੱਕ ਇੱਜ਼ਤ ਹੈ, ਸਾਡੀ ਗੈਰਤ ਹੈ ਜੀ, ਤੇ ਇਹਨੂੰ ਚੈਲੰਜ ਨਾ ਕਰਨ। ਪੱਗ ਇੱਕ ਐਸੀ ਚੀਜ਼ ਆ ਜੀ ਜਿਹੜੀ ਰੁੱਸੇ ਹੋਈਆਂ ਧੀਆਂ ਜਿਹੜੀਆਂ ਉਹ ਤੁਰ ਜਾਂਦੀਆਂ ਇਹਦੇ ਨਾਲ। ਕਈ ਸਾਲ ਤੋਂ ਰੁੱਸ ਕੇ ਬੈਠੀਆਂ ਹੋਣ ਨਾ, ਤੇ ਇੱਕ ਸੀਨੀਅਰ ਬੰਦਾ ਆ ਪਿੰਡ ਦਾ ਮੋਹਤਬਰ ਬੰਦਾ, ਉਹ ਜਦੋਂ ਨਹੀਂ ਗੱਲ ਮੰਨੀ ਜਾਂਦੀ, ਅੜ ਜਾਂਦੇ ਵੀ ਨਹੀਂ ਤੋਰਨੀ ਨਹੀਂ, ਉਹ ਜਦੋਂ ਇੱਥੇ ਹੱਥ ਪਾਉਂਦਾ ਨਾ ਕਹਿੰਦੇ ਰੁਕ ਜਾਵੇ, ਓਹ ਇਹ ਲੈ ਜਾ, ਇਹ ਤੇਰੀ ਧੀ ਆ, ਲੈ ਜਾ। ਮਤਲਬ ਕਿ ਸਾਲਾਂ ਤੋਂ ਰੁੱਸੀ ਹੋਈ ਜਿਹੜੀ ਹੈ ਪੱਗ ਦੇ ਹੱਥ ਲਾਉਣ ਨਾਲ ਹੀ ਦੇਖੋ ਨਾ ਕਿੱਦਾਂ ਇਹਤਰਾਮ, ਕਿੱਦਾਂ ਲਿਹਾਜ਼, ਇਹ ਇਹਤਰਾਮ, ਇਹ ਲਿਹਾਜ਼ ਹੀ ਘੱਟ ਹੁੰਦਾ ਜਾ ਰਿਹਾ। ਅਸੀਂ ਵੇਖਦੇ ਕਿ ਹੁਣ ਅੱਜ ਦੀ ਜਿਹੜੀ ਨਸਲ ਨਾ ਉਹ ਇਹਤਰਾਮ ਨਹੀਂ ਕਰਦੇ ਗੱਲ ਦਾ, ਲੇਕਿਨ ਪਹਿਲੇ ਦੌਰ ਵਿੱਚ ਐਡਾ ਸੋਹਣਾ ਵੀ ਲੱਗਦਾ ਸੀ। ਇਹ ਵੀ ਕਵੀ ਉਹ ਨਾਸਿਰ ਸਾਹਿਬ ਪੁਰਾਣੇ ਦੌਰਾਂ ਵਿੱਚ ਇਕੱਠ ਹੁੰਦੇ ਸਨ, ਲੋਕੀ ਇਕੱਠੇ ਹੁੰਦੇ ਸਨ ਪਿੰਡਾਂ ਥਾਵਾਂ ਤੇ, ਵੇਖਦੇ ਸਾਂ ਅਸੀਂ ਕਿ ਜੀ ਐਵੇਂ ਇਕੱਠੇ ਹੋ ਕੇ ਬਹਿ ਰਹੇ ਨੇ, ਗੱਲਾਂ ਹੋ ਰਹੀਆਂ ਨੇ। ਇੰਸਟੀਟਿਊਸ਼ਨ ਸਨ ਜੀ, ਇੰਸਟੀਟਿਊਸ਼ਨ ਸਨ, ਇਦਾਰੇ ਸਨ, ਤਰਬੀਅਤ ਗਾਵਾਂ ਸਨ ਜੀ। ਇਹ ਸਾਰੀਆਂ ਗੱਲਾਂ ਉੱਥੋਂ ਹੀ ਆਈਆਂ ਨੇ ਨਾ ਅੱਗੇ ਜਿਹੜੀਆਂ ਅਸੀਂ ਲੈ ਕੇ ਟੁਰ ਰਹੇ ਹਾਂ। ਕਿਧਰ ਨਾ ਕਿਧਰ ਛੋਟੇ ਮੋਟੇ ਸੀ ਆਪ ਜਿਹੜੇ WhatsApp ਗਰੁੱਪ ਬਣ ਗਏ ਆ ਜੀ, ਇਹ ਡਿਜੀਟਲ ਜਿਹੜੇ ਇੱਕ ਬੈਠਕਾਂ ਹੁੰਦੀਆਂ ਸੀ ਪਿੰਡਾਂ ਥਾਵਾਂ ਵਿੱਚ 10-10 11-11 ਵਜੇ ਤੱਕ ਰਾਤ ਨੂੰ ਚੱਲਦੀਆਂ ਸੀ। ਜੇ ਕੋਈ ਜਿੰਨਾ ਭੂਤਾਂ ਦੀ ਗੱਲ ਹੋ ਰਹੀ ਤਾਂ ਉਸੇ ਟੌਪਿਕ ਤੇ ਹਰ ਬੰਦੇ ਨੇ ਆਪਣਾ ਆਪਣਾ ਵਾਕਿਆ ਸੁਣਾਉਣਾ, ਤੇ ਜੇ ਕੋਈ ਸੱਪਾਂ ਦੀ ਗੱਲ ਹੋ ਰਹੀ ਤਾਂ ਉਹਨੇ ਕਹਿਣਾ ਜੀ ਮੈਂ ਫਲਾਨੀ ਜਗ੍ਹਾ ਮਾਰਿਆ ਸੀ ਤੇ ਉੱਥੋਂ ਨਿਕਲਿਆ ਸੀ, ਦਾ ਚੁੱਭਾ ਕਰਦੇ ਨਿਕਲਿਆ ਸੀ। ਯਾਨੀ ਉਹ ਪੂਰੀ ਰਾਤ ਲੰਘ ਜਾਂਦੀ ਹੁੰਦੀ ਸੀ। ਜੱਟ ਸਾਹਿਬ ਇਥੋਂ ਗੱਲ ਟੋਰਾਂਗਾ ਅੱਗੇ ਕਿ ਜਿਹੜਾ ਇਕੱਠ ਦੀ ਗੱਲ ਕਰ ਰਹੇ ਸਨ ਕਿ ਡੇਰਿਆਂ ਤੇ ਬਹਿਣਾ ਰਾਤੀ ਲੋਕਾਂ ਨੇ, ਉੱਥੇ ਇੱਕ ਹੋਰ ਸ਼ੈ ਵੀ ਬੜੀ ਹੁੰਦੀ ਸੀ, ਬਾਤ ਪਾਉਂਦੇ ਸੀ। ਹਾਂ ਹੈ ਜੀ, ਉਹ ਬੜੀ ਲੰਮੀ ਇੱਕ ਗੱਲ ਸੁਣਾਣੀ ਕਿਸੇ ਨਾ ਕਿਸੇ ਨੇ ਬਹਿ ਕੇ, ਫਿਰ ਹੰਗਾਰਾ ਵੀ ਲੈਂਦੇ ਹੁੰਦੇ ਸੀ। ਆਹੋ, ਕਹਿਣਾ ਵੀ ਤੂੰ ਹੰਗਾਰਾ ਦੇ, ਵਿੱਚ ਮੈਂ ਇਕੱਲਾ ਸੁਣਾਈ ਜਾਂਦਾ, ਵਿੱਚ ਹੰਗਾਰਾ ਵੀ ਦੇ। ਕਿਆ ਬਾਤ। ਤੇ ਹੁਣ ਜਿਹੜਾ ਆਪਣੇ ਪਿੰਡਾਂ ਵਾਲੇ ਪਾਸੇ ਕਿਤੇ ਕੋਈ ਹੈ ਉਹੋ ਜਿਹਾ ਜੀ ਜਿਹੜਾ ਕੋਈ ਬਾਤ ਪਾਉਂਦਾ ਹੋਏ? ਤੁਸੀਂ ਮੈਨੂੰ ਲੱਗਦਾ ਆਪ ਬਾਤ ਸੁਣਾਉਣ ਵਾਲੇ ਹੋ। ਮੈਂ ਪਹਿਲਾਂ ਤਾਂ ਤੁਹਾਨੂੰ ਲੱਗਾ ਸੀ ਗੱਲ ਪੱਗ ਦੀ ਕਰਦੇ ਮੇਰੇ ਗੱਲ ਜੇ ਚ ਆਈ ਸੀ, ਤੇ ਜੀ ਉਹ ਕਰੋ ਪਹਿਲਾਂ, ਮੈਂ ਉਹ ਤੁਹਾਨੂੰ ਸੁਣਾ ਦਵਾਂ, ਫੇਰ ਵੀ ਸੁਣਾਵਾਂ। ਜੀ ਉਹ ਨਾ ਸਾਡੇ ਖਾਨਦਾਨ ਦੇ ਵਿੱਚ ਸੀਗਾ ਬਾਬਾ ਪਿੰਡੋ ਸਾਹਿਬ। ਪੱਗ ਦੀ ਏਡੀ ਚੰਗੀ ਗੱਲ ਤੁਹਾਨੂੰ ਮੈਂ ਸੁਣਾਉਣ ਲੱਗਾ ਵੀ ਜਾਨੀ ਤੁਹਾਡੀ ਰੂਹ ਰਾਜੀ ਹੋ ਜੀ। ਉਹ ਬਾਜਵਾ ਸਾਹਿਬ ਸਾਰੀ ਜ਼ਿੰਦਗੀ ਨਾ ਉਹਦੀ ਟੱਬਰ ਨੇ ਉਹਦੀ ਬੜੀ ਬੇਇੱਜ਼ਤੀ ਕੀਤੀ, ਬੜੀ ਬੇਇੱਜ਼ਤੀ ਉਹਨੇ। ਉਹ ਜਦੋਂ ਬਾਬਾ ਪੂਰਾ ਸਿਆਣਾ ਸੀ, ਮੈਂ ਇੱਕ ਦਿਨ ਉਹਨੂੰ ਪੁੱਛਿਆ, ਮੈਂ ਕਿਹਾ ਬਾਬਾ ਵੀ ਯਾਰ ਸਾਰੀ ਉਮਰ ਮਾਈ ਨੇ ਤੇਰੀ ਬੜੀ ਬੇਇੱਜ਼ਤੀ ਕੀਤੀ ਹੈ, ਤੂੰ ਬੋਲਿਆ ਨਹੀਂ, ਤੂੰ ਕੋਈ ਗੱਲ ਨਹੀਂ ਕਦੀ ਕੀਤੀ। ਉਹਨੇ ਕਿਹਾ ਪੁੱਤਰਾ ਗੱਲ ਪਤਾ ਕੀ ਹੈ, ਮੈਂ ਜਿੱਦਣ ਵਿਆਹਣ ਗਿਆ ਨਾ ਤੇ ਇਹਦੇ ਬਾਪ ਨੇ ਅੰਦਰ ਲਿਜਾ ਕੇ ਨਾ ਮੈਨੂੰ ਉਹਨੇ ਕਿਹਾ ਸੀ ਵੀ ਮੇਰੀ ਧੀ ਬੜੀ ਕਪੱਤੀ ਆ, ਠੀਕ ਹੈ, ਆਪਣੀ ਪੱਗ ਲਾ ਕੇ ਮੇਰੇ ਪੈਰਾਂ 'ਚ ਰੱਖਤੀ। ਉਹਨੇ ਕਿਹਾ ਮੇਰੀ ਪੱਗ ਵੱਲ ਦੇਖੀ, ਮੇਰੇ ਬੂਹੇ ਵੱਲ ਆਵਾਜ਼ ਨਾ। ਇਹਦੀ ਲਾਜ ਉਹਨੇ ਕਿਹਾ ਸੱਜਣਾ ਮੇਰੀ ਤਾਂ ਰਹੀ ਨਹੀਂ, ਪਰ ਉਹਦੀ ਨੂੰ ਮੈਂ ਲਾਜ ਨਹੀਂ ਲੱਗਣ ਦਿੱਤੀ। ਵਾਹ ਵਾਹ ਵਾਹ, ਇਹ ਸੀ ਪੱਗਾਂ ਦੀਆਂ ਹਮੀਸ਼ਤਾਂ। ਇਹ ਗੱਲ ਸੀ ਪੱਗ ਦੀ। ਇਹ ਪਾਸ਼ਾ ਸਾਹਿਬ ਨੇ ਆਪਣੀ ਗੱਲ ਸੁਣਾਈ ਹੈ। ਇਹ ਵੀ ਕਿਦਾਂ ਦਾ ਤੁਹਾਡੀ ਮੁਹੱਬਤ ਆ ਜੀ। ਇਹਦੇ ਉਹਨਾਂ ਗੱਲ ਬਹੁਤ ਹੀ ਸੱਚੀ ਕਰਦੀ ਏ। ਅੱਛਾ ਜੀ, ਬਾਤ ਪਾਉਣ ਦੀ ਗੱਲ ਹੋ ਰਹੀ ਸੀ, ਬਾਤਾਂ ਨਹੀਂ ਹੁਣ ਇਦਾਂ ਵਾ ਗੱਲ ਵੀ ਜਿਹੜੇ ਪੁਰਾਣੇ ਬੰਦੇ ਸੀ ਨਾ, ਹਾਂ ਦੇਖੋ ਜਿੱਦਾਂ ਉਹ ਬੰਦੇ ਮੁੱਕੇ ਨਾ, ਇਹ ਬਾਤਾਂ ਵਾਲਾ ਵੀ ਸਿਲਸਿਲਾ ਨਾ ਬਾਜਵਾ ਸਾਹਿਬ ਮੁੱਕ ਗਿਆ। ਦੇਖੋ ਭੈਣ ਜੀ, ਅੱਗੇ ਨਾ ਜੇ 10 ਜੀ ਬਹਿੰਦੇ ਸੀ ਨਾ, 10 ਬੰਦੇ ਬਹਿੰਦੇ ਸੀ ਸਿਆਣੇ, ਉਹ ਸਿਆਣੀਆਂ ਗੱਲਾਂ ਕਰਦੇ ਸੀ, ਹਵਾਲਾ ਦੇਣਾ, ਕਹਿਣਾ ਯਾਰ ਫਲਾਨੀ ਰਿਸ਼ਤੇਦਾਰੀ 'ਚ ਇਦਾਂ ਹੋਈ, ਅਸੀਂ ਫਿਰ ਉਹਨੂੰ ਇਦਾਂ ਨਿਬੇੜਿਆ, ਇਦਾਂ ਕੀਤਾ। ਹੁਣ ਜੇ 10 ਜਣੇ ਬੈਠੇ ਆ ਤੇ ਇੱਕ ਦੂਜੇ ਦੀ ਲੱਤਾਂ ਫਸਾ ਕੇ ਤੇ ਮੋਬਾਈਲ ਦੇਖੀ ਜਾਂਦੇ ਆ। ਆਹੋ, ਜਾਣੀ ਇਹ ਤਬਾਹੀ ਆ ਸਾਡੇ ਵਿਰਸੇ ਦੀ। ਉਹ ਮਾਵਾਂ ਕਿੱਥੇ ਗਈਆਂ ਜਿਹੜੀਆਂ ਰਾਤਾਂ ਨੂੰ ਲੋਰੀ ਸੁਣਾ ਕੇ ਸਵਾਉਂਦੀਆਂ ਹੁੰਦੀਆਂ ਸੀ, ਬਾਤਾਂ ਸੁਣਾ ਕੇ ਡਰਾਵੇ ਦੇ ਕੇ ਸਵਾਉਣੇ ਸੀ। ਐਂਜੀ ਹੁਣ ਤੇ ਬੱਚਿਆਂ ਨੂੰ ਜਿਹੜਾ ਉਹ ਸਵਾਣਾ ਵੀ ਹੋਏ ਤੇ ਉਹਨਾਂ ਨੂੰ ਫੋਨ ਫੜਾ ਦਈਦਾ ਕਿ ਲੋ ਇਹ ਵੇਖੋ ਇਹਨੇ ਕਾਰਟੂਨ ਲੱਗੇ, ਤੇ ਬੱਚਾ ਉਹ ਮੋਬਾਈਲ ਵੇਖਦੇ ਸੌਂਦਾ। ਹਾਂ, ਤੇ ਉਹ ਤਕਰੀਬਨ ਹਰ ਬੰਦੇ ਨੇ ਦੇਖੋ ਜੀ ਉਹ ਬੈੱਡ ਦੇ ਨਾਲ ਚਾਰਜਰ ਲਾਇਆ ਵਾ ਵੀ ਬੈਟਰੀ ਮੁੱਕੇ ਨਾ, ਸਕੂਨ ਦੇ ਵਿੱਚ ਰਵੇ ਕਿਸੇ ਤੇ। ਇੱਧਰ ਬੈਟਰੀ ਮੁੱਕੀ ਤੇ ਉਧਰ ਬਾਗ ਨਿਕਲ ਜਾਣੀ ਨਿਆਣੇ ਦੀ ਹੈ। ਅੱਛਾ, ਬਾਤ ਪਾਉਣ ਦੀ ਜਿੰਜ ਗੱਲ ਹੋ ਰਹੀ ਸੀ, ਪਿੰਡਰ ਸਾਹਿਬ ਤੁਸੀਂ ਇਹ ਵੀ ਦੱਸੋ ਕਿ ਪੰਜਾਬੀ ਅਖਾਣ ਜਿਹੜੇ ਨੇ ਉਹਨਾਂ ਨੂੰ ਤੁਸੀਂ ਕਿੰਜ ਵੇਖਦੇ ਹੋ? ਕਿੰਨੀ ਉਹਦੇ ਵਿੱਚ ਇੱਕ ਬੰਦੇ ਨੂੰ ਮੈਸੇਜ ਲੱਭ ਜਾਂਦਾ ਹੈ ਪੂਰੀ ਜ਼ਿੰਦਗੀ ਜੀਣ ਦਾ, ਜਾਂ ਕਿੰਨੀ ਅਹਿਮੀਅਤ ਹੈ ਅੱਜ ਕੱਲ੍ਹ ਦੀ? ਕਿਉਂਕਿ ਜਿਹੜੀ ਸਾਡੀ ਯੰਗਰ ਜਨਰੇਸ਼ਨ ਹੈ ਉਹ ਤੇ ਅਖਾਣਾਂ ਤੋਂ ਬਹੁਤ ਦੂਰ ਹੋ ਗਈ ਹੈ, ਪਤਾ ਵੀ ਨਹੀਂ ਹੁੰਦਾ। ਬਿਲਕੁਲ ਜੀ, ਅਖਾਣ ਅਸੀਂ ਜਿਹੜਾ ਨਾ ਜੀ ਪਿਛਲੇ ਸਾਲ ਤੱਕ ਬੜੀ ਅੱਛੀ ਅਚੀਵਮੈਂਟ ਹੋਈ ਹੈ ਜੀ ਪੰਜਾਬ ਲੈਵਲ ਤੇ, ਜਿਹਦੇ 'ਚ ਪੰਜਾਬੀ ਫਸਟ
ਪੰਜਾਬੀ ਕਾਨਫਰੰਸ ਇੰਟਰਨੈਸ਼ਨਲ ਹੋਈ ਸੀ ਜੀ ਅਹਿਮਦ ਰਜ਼ਾ ਵੱਟੂ ਸਾਹਿਬ ਹਾਂਜੀ, ਹਾਂਜੀ, ਰਵਾਨ ਹਾਂਜੀ। ਸਾਹਿਬ ਜੀ। ਅੱਛਾ ਜੀ। ਉਹ ਬੜਾ ਐਪਰੀਸ਼ੀਏਟੇਬਲ ਹੈ। ਹੁਣ ਫਿਰ ਸੈਕੰਡ ਵੀ ਹੋ ਰਹੀ ਹੈ ਜੀ 18 19 20 ਨਵੰਬਰ ਨੂੰ ਜੀ। ਤੇ ਉਹ ਇੱਕ ਵਰਕਸ਼ਾਪਸ ਔਰ ਟ੍ਰੇਨਿੰਗ ਸੈਂਟਰ ਬਾਰ-ਬਾਰ ਇਹਦੇ ਵਿੱਚ ਜਿਵੇਂ ਖਾਨ ਦੀ ਤੁਸੀਂ ਗੱਲ ਕੀਤੀ ਹੈ, ਖਾਨ ਉਹਨਾਂ ਦੇ ਸਿਆਣਿਆਂ ਅੰਦਰ ਜਿਹੜੇ ਸਿਆਣੇ ਉਸ ਗੱਲ ਨੂੰ ਖਾਨ ਕੰਸੀਡਰ ਕੀਤਾ ਜਾਂਦਾ ਸੀ ਕਿ ਜਿਹਦੇ 100 ਸਿਆਣੇ ਇੱਕ ਗੱਲ ਤੇ ਮੁਤਫਿਕ ਹੋ ਜਾਣ, ਵਰਨਾ ਸਿੱਧੇ ਘਰ ਦੇ ਚਾਰ ਜੀ ਇੱਕ ਗੱਲ ਤੇ ਮੁਤਫਿਕ ਨਹੀਂ ਹੋ ਨਹੀਂ ਸਕਦੇ। ਹੁੰਦੇ ਆਹੋ। ਜਦੋਂ 100 ਬੰਦਾ ਗੱਲ ਤੇ ਮੁਤਫਿਕ ਇਟਸ ਮੀਨ ਕੋਈ ਗੱਲ ਦੇ ਵਿੱਚ ਬੜਾ ਵਜ਼ਨ ਹੈ, ਬੜੀ ਪਾਵਰ ਹੈ, ਤੇ ਉਹ 100 ਹੱਥ ਆਪਣਾ ਰੱਸਾ ਤੇ ਸਿਰੇ ਤੇ ਗੰਢ ਉਹ ਸਭ ਉਹ ਇਸ ਵਾਸਤੇ ਉਹ ਜਿਹੜੀ ਖਾਨ ਸੀ ਜੀ ਉਹ ਇੱਕ ਐਗਜ਼ਾਮਪਲ, ਇੱਕ ਮਿਸਾਲ, ਇੱਕ ਤਰਬੀਅਤ ਦਾ ਇੱਕ ਐਲੀਮੈਂਟ ਸੀ, ਨਿਚੋੜ ਸੀ ਜੀ। ਤੇ ਜਿਹੜਾ ਕਿ ਅਸੀਂ ਉਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਤੁਹਾਨੂੰ ਮੈਂ ਗੁਜ਼ਾਰਿਸ਼ ਕਰ ਰਿਹਾ ਜੀ, ਇੱਕ ਪੰਜਾਬੀ ਕਾਨਫਰੰਸ ਪਹਿਲੀ ਵਰਲਡ ਕਾਨਫਰੰਸ ਹੋਈ ਹੈ ਪਿਛਲੇ ਸਾਲ ਜੀ। ਉਸ ਤੋਂ ਬਾਅਦ ਜਨਾਬ ਦੂਸਰੀ ਜਿਹੜੀ ਪੰਜਾਬ ਆਰਟਸ ਕੌਂਸਲ ਨੇ ਫਸਟ ਐਕਸਪੋ ਕਰਵਾਈ ਹੈ, ਬੜਾ ਐਪਰੀਸ਼ੀਏਟੇਬਲ ਉਹਦੇ ਸਾਰੀ ਪ੍ਰੈਕਟਿਸ ਦੁਹਰਾਈ ਗਈ ਹੈ। ਆਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਡੇ ਜਿਹੜੇ ਸੂਰਮੇ ਨੇ, ਸਾਡੇ ਖਾਨ ਨੇ, ਸਾਡੇ ਅਦਬ ਨੇ, ਸਾਡੇ ਮੁਸੰਨਫ ਨੇ, ਸਾਡੇ ਅਦੀਬ, ਉਹ ਸਾਰੀਆਂ ਇਹਦੇ ਵਿੱਚ ਉਹਨਾਂ ਨੂੰ ਇੰਟਰੋਡਕਸ਼ਨ ਦਿੱਤਾ ਗਿਆ। ਉਹ ਸਾਰਾ ਜੋ ਯੂਨੀਵਰਸਿਟੀ ਦੇ ਸਟੂਡੈਂਟਸ ਜਿਹੜੀ ਨਵੀਂ ਜਨਰੇਸ਼ਨ ਹੈ, ਉਸ ਤੋਂ ਬਾਅਦ ਜਿਹੜਾ ਪ੍ਰੈਸ ਕਲੱਬ ਲਾਹੌਰ ਨੇ ਬੜਾ ਇਨੀਸ਼ੀਏਟਿਵ ਲਿਆ, ਉਹਨਾਂ ਕਰਵਾਈ। ਫਿਰ ਉਸ ਤੋਂ ਬਾਅਦ ਪੰਜਾਬੀ ਮਹਾਜ਼ਾ ਨੇ ਕਰਵਾਈ। 4 ਕਾਨਫਰੰਸਿਸ ਪੰਜਾਬ ਲੈਵਲ ਦੀਆਂ, ਔਰ ਪੂਰੀ ਦੁਨੀਆ ਤੋਂ ਡੈਲੀਗੇਸ਼ਨ ਆਏ ਸਨ ਜੀ। ਔਰ ਮੈਂ ਸਮਝਦਾ ਇਸ ਤੁਹਾਡੇ ਫੋਰਮ ਤੇ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਜੀ, ਰਾਜੇ ਤਹਿਸੀਨ ਪੇਸ਼ ਕਰਨਾ, ਔਰ ਜਿੱਥੇ ਜਿੱਥੇ ਲੋਕ ਵੇਖ ਰਹੇ ਨੇ ਕਿ ਦੁਬਾਰਾ ਰਿਪੀਟ ਹੋਣਗੇ ਉਹਦੇ ਜੁਆਇਨ ਵੀ ਪਲੀਜ਼ ਕਰਨ ਜ਼ਰੂਰ ਇਨਸ਼ਾਅੱਲਾ। ਅੱਛਾ ਚਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਜੱਟਾਂ ਦੀਆਂ 4000 ਗੋਤਾਂ, ਜੀ ਜੀ। ਇਹ ਨਿਰੀਆਂ ਪੰਜਾਬ 'ਚ ਹੀ ਹੈਗੀਆਂ ਜਾਂ ਪੂਰੀ ਦੁਨੀਆ ਦਾ ਹਿਸਾਬ ਹੈ? ਕਿੱਥੋਂ ਦਾ ਕਿੰਨਾ ਤੁਸੀਂ ਜੀ ਏਰੀਆ ਜੀ ਦੇਖਦੇ ਹੋ? ਜੀ ਜੀ ਆ ਬਰੇ ਸਗੀਰ ਦੇ ਵਿੱਚ ਵੀ ਫੈਲੇ ਨੇ, ਸਿੰਧ ਵਿੱਚ ਵੀ ਨੇ, ਬਲੋਚਿਸਤਾਨ ਵਿੱਚ ਵੀ ਨੇ ਜੀ। ਜੱਟ ਕਿਧਰੇ ਜਾਮੂਟ ਜਾਂ ਜਿਹੜਾ ਨਾ ਜੱਟ ਬੇਸਿਕਲੀ ਜਾਟ ਹੈ ਜੀ। ਜੀ ਪੰਜਾਬੀ ਔਰ ਸੰਸਕ੍ਰਿਤੀ ਜਿਹੜਾ ਜੀ ਲਫ਼ਜ਼ ਉਹਦਾ ਮਿਲਾਵਟੀ ਲਫ਼ਜ਼ ਹੈ। ਜਾ ਦਾ ਮਤਲਬ ਹੈ ਆਗੇ ਬੜੋ, ਔਰ ਸੰਸਕ੍ਰਿਤੀ ਜ਼ੁਬਾਨ ਦਾ ਅੱਟ ਉਹਦਾ ਮਤਲਬ ਪਿੱਛੇ ਨਹੀਂ ਆਣਾ, ਯਾਨੀ ਕਿ ਮੁੜ ਕੇ ਨਹੀਂ ਆਣਾ। ਆਗੇ ਬੜੋ ਦੀ ਡਿਟੇਲ ਵਿੱਚ ਤਸ਼ਰੀਹ ਜਾਈਏ, ਜੱਟ ਦਾ ਮਤਲਬ ਹੈ ਕਿ ਆਗੇ ਬੜੋ, ਮਾਰੋ ਜਾਂ ਮਰ ਜਾਓ। ਬੇਸਿਕਲੀ ਜੰਗਜੂ ਬਰੀਡ ਹੈ ਜੀ, ਬਲੱਡ ਲਾਈਨ ਜੰਗਜੂ ਹੈ ਜੀ, ਐਕਸਟ੍ਰੀਮਿਸਟ ਨੇ। ਇਹਨਾਂ ਕੋਲ ਦੋ ਹੀ ਕੰਮ ਨੇ ਜਨਾਬ, ਛਿੱਤਰ ਜਾਂ ਪਿਆਰ, ਦਰਮਿਆਨਾ ਕੰਮ ਕੋਈ ਨਹੀਂ। ਚਿੱਤਰ ਵੀ ਨੇ ਤੇ ਖੂਬ ਤੇ ਪਿਆਰ ਵੀ ਹੈ। ਐਕਸਟ੍ਰੀਮਿਸਟ ਨੇ ਨਾ ਜੀ, ਭਰਪੂਰ ਕਰਨਾ, ਪਿਆਰ ਵੀ ਥੋਕ ਦੇ ਹਿਸਾਬ ਨਾਲ, ਤੇ ਜਨਾਬ ਜੀ ਦੂਸਰੇ ਪਾਸੇ ਟੁਰਨ ਦਾ ਕਹਿੰਦੇ ਆ ਜੱਟ ਭੁੱਖਾ ਹੋਏ ਤਾਂ ਵੀ ਕੁੱਟਦਾ ਹੈ, ਜੇ ਰੱਜਿਆ ਹੋਏ ਤਾਂ ਹੋਰ ਖਾ ਵੀ ਨਹੀਂ ਚੰਗਾ ਤੇ ਰੱਜਿਆ ਵੀ ਨਹੀਂ ਚੰਗਾ। ਸਾਡੇ ਹਾਲ ਵੈਸੇ ਹੋਰ ਆ, ਕਹਿੰਦੇ ਜੱਟ ਭੁੱਖਾ ਆਵੇ ਤੇ ਲੁੱਟਦਾ, ਰੱਜਿਆ ਆਵੇ ਤੇ ਕੁੱਟਦਾ। ਅੱਛਾ ਮੈਨੂੰ ਚੌਧਰੀ ਸਾਹਿਬ ਇਹ ਵੀ ਦੱਸੋ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪਹਿਲੀ ਵਾਰੀ ਕਾਨਫਰੰਸ ਵੀ ਕਰਵਾਈ ਗਈ, ਇੰਟਰਨੈਸ਼ਨਲੀ ਵੀ ਡੈਲੀਗੇਟਸ ਇੱਥੇ ਆਏ, ਯੂਥ ਦਾ ਤੁਸੀਂ ਕੀ ਵੇਖਦੇ ਹੋ ਰਿਐਕਸ਼ਨ, ਕੀ ਉਹ ਰੁਝਾਨ ਹੈ? ਉਹ ਜੀ ਯੂਥ ਅਸੀਂ ਨਾ ਪੰਜਾਬੀ ਡੇਰਾ ਜੱਟਾਂ ਦੇ ਨਾਂ ਤੋਂ ਤੁਸੀਂ ਡੇਰਾ ਲਾਇਆ ਸੀ ਜੀ, ਵੈਲਕਮ ਬੂਥ ਸੀ ਮੇਰੇ ਕੋਲ, 4 ਵੈਲਕਮ ਬੂਥ ਮੇਰੇ ਕੋਲ ਹੀ ਸਨ ਜੀ। ਜੱਟ ਫੈਡਰੇਸ਼ਨ ਉਹਨੂੰ ਨੁਮਾਇੰਦਗੀ ਕਰ ਰਹੀ ਸੀ ਜੀ। ਉਹਦੇ ਵਿੱਚ ਯੂਨੀਵਰਸਿਟੀਜ਼ ਦੇ ਜਿਹੜੇ ਸਟੂਡੈਂਟਸ ਨੇ ਜਦੋਂ ਆਏ ਨਾ ਜੀ, ਖਾਸ ਤੌਰ ਤੇ ਸਾਡੀਆਂ ਧੀਆਂ ਭੈਣਾਂ ਜਦੋਂ ਆਈਆਂ ਨੇ ਜੀ ਜੀ, ਔਰ ਅਸੀਂ ਪ੍ਰੀ ਪਲਾਨ ਮੈਂ ਅਖਲਾਕੀ ਇਕਦਾਰ ਦੀ ਵੀ ਗੱਲ ਕੀਤੀ, ਔਰ ਅਸੀਂ ਜਿਹੜੀ ਧੀ ਭੈਣ ਆਉਂਦੀ ਸੀ ਸਿਰ ਦੇ ਉੱਤੇ ਪਿਆਰ ਦੇ ਕੇ ਉਹਨਾਂ ਨੂੰ ਰਿਸਪੈਕਟਫੁਲ ਤਰੀਕੇ ਦੇ ਨਾਲ, ਜਿਹੜੇ ਸਾਡੇ ਕਲਚਰ ਜਿਹੜਾ ਅਬਾਊਟ ਦਾ ਤੁਸੀਂ ਵਹਿੰਦੇ ਆ ਰਹੇ ਸੀ, ਸਾਡਾ ਜਿਹੜਾ ਕਲਚਰ ਸੀ, ਅਸੀਂ ਜਦੋਂ ਪ੍ਰੈਕਟਿਸ ਰਿਪੀਟ ਕੀਤੀ, ਪਹਿਲਾਂ ਤਾਂ ਸਾਡਾ ਜਿਹੜਾ ਸੀ ਡੇਰਾ ਜੱਟਾਂ ਦਾ ਬਿਲਕੁਲ ਖਾਲੀ ਸੀ, ਵੜਦੇ ਕੋਣ ਸੀ, ਮੁੱਛਾਂ ਵਾਲੇ ਬੰਦੇ ਸਾਰੇ 6 8 ਫੁੱਟ ਜਵਾਨ ਵੇਖ ਕੇ ਉਹਨਾਂ ਨੇ ਇਧਰ ਨਾ ਵੜਿਆ ਕਿਤੇ ਡਾਂਗ ਹੀ ਨਾ ਫਿਰ ਜਾਣ। ਜਦੋਂ ਅਸੀਂ ਜਨਾਬ ਅਸੀਂ ਆਪਣਾ ਜਿਹੜਾ ਅਸੀਂ ਅਖਲਾਕੀ ਇਕਦਾਰ ਸਨ ਜੀ, ਅਸੀਂ ਆਪਣੇ ਜਿਹੜੇ ਐਟੀਕੇਟਸ ਮੈਨਰ ਜਿਹੜੇ ਸਨ, ਅਸੀਂ ਉਹ ਜਦੋਂ ਉੱਥੇ ਰਿਪੀਟ ਕੀਤੇ, ਪ੍ਰੈਕਟਿਸ ਕੀਤੀ, ਤੇ ਸਰ ਨਾਲ ਜ਼ਿਆਦਾ ਸਾਡਾ ਜਿਹੜਾ ਸੀ ਨਾ ਜੀ ਧੀਆਂ ਭੈਣਾਂ ਦਾ ਰਸ਼ ਸਾਡੇ ਉੱਥੇ, ਉਹਨਾਂ ਕਹਿੰਦੇ ਜੱਟ ਤੇ ਬੜੇ ਪਿਆਰ ਕਰਨ ਵਾਲੇ, ਬੜੇ ਲਵਿੰਗ ਨੇ, ਉਹਨਾਂ ਨਾਲ ਸਾਨੂੰ ਮਹਿਸੂਸ ਹੀ ਹੁੰਦਾ ਕਿ ਅਸੀਂ ਆਪਣੇ ਘਰ ਆਏ ਹਾਂ, ਇੰਨਾ ਪਿਆਰ ਕੀਤਾ ਭਰਾਵਾਂ ਨਾਲ ਵੱਧ ਕੇ, ਸਾਡਾ ਰਿਸਪੈਕਟ ਦਿੱਤੀ ਹੈ। ਤੇ ਉਹ ਚੀਜ਼ਾਂ ਜਿਹੜੀਆਂ ਅਸੀਂ ਬਾਰ-ਬਾਰ ਅਸੀਂ ਰਿਪੀਟ ਕਰ, ਯੂਥ ਨੇ ਉਹ ਬੜਾ ਇੰਟਰਸਟ ਲਿਆ। ਫਿਰ ਉਹਨਾਂ ਸਰ ਪਗੜੀ, ਫਿਰ ਸਾਡੇ ਨਾਲ ਪਹਿਲਾਂ ਹੈਜ਼ੀਟੇਟ ਫੀਲ ਕਰਦੇ ਸਨ, ਬਾਅਦ ਫਿਰ ਉਹਨਾਂ ਸਾਡੇ ਕੋਲ ਪਗੜੀ ਲੈ ਕੇ ਫਿਰ ਬੱਚਿਆਂ ਵੀ ਜਨਾਬ ਉਹ ਸਾਰਾ ਵੇਅਰ ਕੀਤਾ, ਔਰ ਤਸਵੀਰਾਂ ਵਗੈਰਾ ਅਸੀਂ ਉਹਨਾਂ ਦਾ ਝਾਕਾ ਖੋਲ ਛੱਡਿਆ। ਬੱਚਿਆਂ ਨੇ ਵੀ ਲਈਆਂ ਸਨ ਜੀ ਜੀ ਜੀ। ਫਿਰ ਇਹ ਤੇ ਚੀਟਿੰਗ ਹੋਈ, ਤੁਸੀਂ ਜ਼ੈਨ ਸਾਹਿਬ ਨੂੰ ਪੱਗ ਦਿੱਤੀ, ਮੈਨੂੰ ਫਿਰ ਤੁਸੀਂ ਕੋਈ ਨਹੀਂ ਦਿੱਤੀ। ਤੁਹਾਡੀ ਪੱਗ ਅਸੀਂ ਆਪਣੀ ਲਾ ਦੇਣੀ। ਬਹੁਤ ਬਹੁਤ ਸ਼ੁਕਰੀਆ ਜੀ, ਇਹ ਕਿਹੜਾ ਹੀ ਬਹੁਤ ਹੈ। ਨਾਸਰ ਸਾਹਿਬ, ਹਾਂ ਮੈਂ ਵੀ ਉਹਨਾਂ ਵੱਲ ਹੀ ਜਾਣਾ ਚਾਹ ਰਹੀ, ਤਾਂ ਮੈਨੂੰ ਦੱਸੋ ਲੇਡੀਜ਼ ਫਸਟ ਹੁੰਦਾ ਨਾ? ਨਹੀਂ ਭਾਜੀ ਰੋਟੀ ਖਵਾ ਦਿਆ ਜੀ, ਆਪ ਪਕਾ ਕੇ ਖਿਲਾ ਰਹੇ ਹਾਂ। ਬਹੁਤ ਸ਼ੁਕਰੀਆ ਜੀ। ਨਾਸਰ ਸਾਹਿਬ ਸਾਨੂੰ ਇਹ ਦੱਸੋ ਕਿ ਜਿਹੜੀ ਇੰਨੀ ਮਸਰੂਫ ਲਾਈਫ ਹੁੰਦੀ ਹੈ, ਠੀਕ ਹੈ, ਔਰ ਵੀ ਬਹੁਤ ਕੁਝ ਘਰ ਵਿੱਚ ਵੀ ਚੱਲ ਰਿਹਾ ਹੁੰਦਾ, ਪਰਸਨਲ ਜ਼ਿੰਦਗੀ 'ਚ ਵੀ, ਸੋਸ਼ਲ ਮੀਡੀਆ ਤੇ ਜਦੋਂ ਤੁਸੀਂ ਟਾਈਮ ਕੱਢਣਾ ਹੁੰਦਾ ਹੈ, ਇੱਕ ਅਲੱਗ ਜ਼ਿੰਮੇਵਾਰੀ ਲੱਗ ਜਾਂਦੀ ਹੈ ਨੇ, ਤੇ ਖਾਸ ਕਰਕੇ ਜਦੋਂ ਮੁੱਦਾ ਇਹ ਹੋਏ ਕਿ ਜੀ ਪੰਜਾਬੀ ਦਾ ਪ੍ਰਚਾਰ ਕਰਨਾ ਹੈ ਤੇ ਪੰਜਾਬੀਆਂ ਨੂੰ ਇਕੱਠਾ ਕਰਨਾ ਹੈ, ਤੇ ਕਿੰਜ ਉਹਦੇ ਲਈ ਟਾਈਮ ਕੱਢਦੇ ਹੋ ਤੁਸੀਂ, ਕਿੰਜ ਮੈਨੇਜ ਕਰਦੇ ਹੋ? ਸ਼ੁਰੂ ਵਿੱਚ ਤਾਂ ਐਵੇਂ ਹੀ ਕਹਿ ਲਓ ਵੀ ਸ਼ੁਗਲ ਮੇਲੇ 'ਚ ਹੀ ਕੀਤਾ ਸੀਗਾ। ਠੀਕ ਹੈ। ਫਿਰ ਜਿੱਦਾਂ ਰਿਸਪੌਂਸ ਮਿਲਣ ਲੱਗ ਪਿਆ, ਲੋਕ ਸੀਨੀਅਰ ਜਿਹੜੇ ਲੋਕ ਸਮਝਦਾਰ ਲੋਕ ਐਪਰੀਸ਼ੀਏਟ ਕਰਨ ਲੱਗ ਪਏ, ਤੇ ਇਹਦਾ ਨਸ਼ਾ ਲੱਗ ਗਿਆ। ਅਸੀਂ ਇੱਕ ਜਗ੍ਹਾ ਇੱਕ ਇੰਟਰਵਿਊ ਕਰਨ ਗਏ ਬਜ਼ੁਰਗ ਦਾ, ਮੈਨੂੰ ਕਹਿੰਦਾ ਤੁਹਾਨੂੰ ਲੱਭਤ ਕੀ ਹੈ ਇਹਦੇ ਵਿੱਚੋਂ, ਵੀ ਸਿਆਣੇ ਬਾਬੇ ਸਾਡੇ ਘਰ ਵਾਲਿਆਂ ਨੇ ਮੰਜੇ ਬਿਸਤਰੇ ਸਾਈਡ ਤੇ ਨੁਕਰੇ ਲਾਏ, ਉਹ ਨਹੀਂ ਸਾਨੂੰ ਪੁੱਛਦੇ, ਰੋਟੀ ਟਾਈਮ ਉਹਦੇ ਛਾਬਾ ਰੱਖ ਦਿੰਦੇ ਆ, ਅਸੀਂ ਖਾ ਲਈ ਦੀ, ਉਹ ਚੱਕ ਕੇ ਲੈ ਜਾਂਦੇ, ਤੁਸੀਂ ਸਾਡੇ ਕੋਲ ਗੱਲਾਂ ਬਾਤਾਂ ਕਿਉਂ ਪੁੱਛਦੇ ਆ? ਉਹਦੇ ਕੋਲ ਹੁੱਕਾ ਪਿਆ ਸੀ, ਮੈਂ ਕਿਹਾ ਵੀ ਆਹ ਹੁੱਕਾ ਪੀਣਾ ਤੂੰ, ਇਹਦਾ ਤੈਨੂੰ ਕੀ ਫਾਇਦਾ ਆ?
ਬਸ ਕਹਿੰਦਾ ਝੱਸ ਪਈ ਆ, ਹੋਰ ਕੀ ਫਾਇਦਾ ਇਹਦਾ। ਮੈਂ ਕਿਹਾ ਬਸ ਫਿਰ ਸਾਨੂੰ ਵੀ ਇਹ ਝੱਸ ਹੀ ਪਈ ਆ। ਹਾਂ ਬਾਕੀ ਦੇਖੋ ਜੀ, ਹਰ ਇਨਸਾਨ ਦੀ ਰੱਬ ਡਿਊਟੀ ਲਾਉਂਦਾ ਕਿਸੇ ਵੀ ਕੰਮ ਲਈ, ਸਹੀ ਕਹਿ ਰਹੇ ਖਾਸ ਕਰ ਅੱਛੇ ਕੰਮ ਲਈ। ਤੇ ਮੈਂ ਸਮਝਦਾ ਕਿ ਸਾਡੀ ਰੱਬ ਨੇ ਡਿਊਟੀ ਲਾ ਦਿੱਤੀ ਹੈ ਤੇ ਅਸੀਂ ਕਰ ਰਹੇ ਹਾਂ। ਕਮੋ ਬੇਸ਼ ਅਸੀਂ ਕੋਈ 1500 ਵੀਡੀਓ ਜਿਹੜੀ ਨਾ ਪਾਰਟੀਸ਼ਨ ਰਿਲੇਟਡ ਤੇ ਸਿੱਖ ਜਿਹੜੇ ਸਾਡੇ ਭਾਈ ਆਉਂਦੇ ਆ ਉਹਨਾਂ ਦੀਆਂ ਅਸੀਂ ਇਹ ਰਿਕਾਰਡ ਕੀਤੀਆਂ। ਅੱਗੇ ਜੱਟਾਂ ਦੀ ਗੱਲ ਹੋ ਰਹੀ ਸੀ, ਮੈਂ ਥੋੜਾ ਜਿਹਾ ਗੱਲ ਨੂੰ ਵਧਾਵਾਂਗਾ ਕਿ ਅਸੀਂ ਮੋਸਟਲੀ ਜਿਹੜੀਆਂ ਫਿਲਮ ਆਪਣਾ ਜਿਹੜੀਆਂ ਬਣਾਈ ਦੀਆਂ ਰਿਕਾਰਡ ਕਰੀ ਦੀਆਂ ਵੀਡੀਓ ਦੇ ਵਿੱਚ ਅਸੀਂ ਪੁੱਛੀਦਾ ਆ ਵੀ ਉੱਥੇ ਵਸੇਬ ਕਿੱਦਾਂ ਹੁੰਦਾ ਸੀਗਾ। ਉਹ ਬੁੜੀਆਂ ਦੀਆਂ ਵੀ ਇੰਟਰਵਿਊ ਕੀਤੀਆਂ, ਬੰਦਿਆਂ ਦੀਆਂ ਵੀ ਕੀਤੀਆਂ, ਲੇਕਿਨ ਬੁੜੀਆਂ ਕੋਲ ਜਦੋਂ ਇਹ ਸਵਾਲ ਕਰੀਦਾ ਤਾਂ ਔਰਤਾਂ ਦੱਸਦੀਆਂ ਕਿ ਅਸੀਂ ਜਦੋਂ ਕਿਸੇ ਸਰਦਾਰ ਮੋਸਟਲੀ ਸਿੱਖ ਜਿਹੜੇ ਆ ਨਾ ਉਹ ਜੱਟ ਹੀ ਆ, ਉਹ ਤਕਰੀਬਨ 90% ਜਿਹੜੇ ਜੱਟ ਆ, ਬਾਕੀ ਥੋੜਾ ਕੋਈ ਕੰਬੋਜ ਹੈਗੇ ਆ ਬਾਕੀ ਜਾਂ ਕੋਈ। ਉਹ ਕਹਿੰਦੇ ਸੀ ਕਿ ਅਸੀਂ ਜਦੋਂ ਉਹਦੀ ਪੈੜੀ ਵਿੱਚ ਸਾਗ ਤੋੜਨ ਜਾਂ ਕੋਈ ਹੋਰ ਸ਼ੈ ਲੈਣ ਜਾਈਦਾ ਸੀ ਨਾ, ਤੇ ਸਰਦਾਰ 2 ਕਿੱਲੇ ਹਟ ਕੇ ਲੰਘਦਾ ਹੁੰਦਾ ਸੀ ਕਿ ਯਾਰ ਇਹ ਸਾਡੀ ਧੀ ਭੈਣ ਆ, ਕਿਤੇ ਮੈਨੂੰ ਦੇਖ ਕੇ ਨਾ ਸ਼ਰਮਾ ਨਾ ਜਾਵੇ ਜਾਂ ਹੈਜ਼ੀਟੇਟ ਨਾ ਹੋ ਜਾਵੇ ਵੀ ਮੈਂ ਇਹਦੇ ਉਹ ਸਾਗ ਤੋੜਨ ਡਈ ਆ। ਭਾਜੀ ਓਲਾ ਸੀ ਨਾ, ਓਲਾ ਸੀ। ਫਿਰ ਉਹਨਾਂ ਨੂੰ ਇੱਜ਼ਤਾਂ ਇੰਨੀਆਂ ਸਾਂਝੀਆਂ ਸੀਗੀਆਂ, ਧੀਆਂ ਭੈਣਾਂ ਦੇ ਵਿਆਹ ਹੁੰਦੇ ਸੀ ਤੇ ਉਹ ਜਾ ਕੇ ਸਿਰ ਤੇ ਪਿਆਰ ਦੇ ਕੇ ਜੋ ਵੀ ਲੈਣ ਦੇਣ ਕਰਦੇ ਸੀ, ਮਤਲਬ ਉਹ ਕਰਦੇ ਹੁੰਦੇ ਸੀਗੇ। ਇਹ ਇੰਨੀ ਸਾਂਝ ਸੀਗੀ। ਬਾਕੀ ਪੰਜਾਬੀ ਜਿਹੜੀ ਹੈ ਜੀ, ਇਹ ਤਾਂ ਅਸੀਂ ਹੁਣ ਸਾਡੇ ਹੱਡਾਂ 'ਚ ਰਚ ਗਈ, ਅਸੀਂ ਤਾਂ ਹੁਣ ਮਰਦੇ ਦਮ ਤੱਕ ਇਹ ਹੀ ਕਰਨਾ ਆ। ਬਹੁਤ ਤੇ ਕੰਮ ਜਿਹੜੇ ਆਪਣੇ ਜ਼ਿੰਦਗੀ ਦੇ ਚੱਲਦੇ ਹੀ ਰਹਿੰਦੇ ਆ। ਬਾਕੀ ਹੁਣ ਹੋਰ ਬੰਦੇ ਆ, ਕੋਈ ਕਿਸੇ ਪਾਸੇ ਚੱਲ ਜਾਂਦਾ, ਕੋਈ ਕਿਸੇ ਪਾਸੇ ਚੱਲ ਜਾਂਦਾ, ਲੇਕਿਨ ਅਸੀਂ ਜਦੋਂ ਵੀ ਸਾਨੂੰ ਫਾਰਗ ਟਾਈਮ ਮਿਲਦਾ ਅਸੀਂ ਇਹੀ ਕੰਮ ਕਰੀਦਾ। ਸਰ ਸਾਹਿਬ ਤੁਸੀਂ ਜਿਹੜਾ ਉਹ ਨਾਲ ਇੱਕ ਵੈਲਫੇਅਰ ਚਲਾ ਰਹੇ ਹੋ, ਸਾਂਝ ਵੈਲਫੇਅਰ, ਜੀ ਉਹਦੇ ਬਾਰੇ ਵੀ ਜ਼ਰਾ ਮਿੱਤਰਾਂ ਨੂੰ ਤਫਸੀਲਨ ਇੱਕ ਦੱਸ ਦਿਓ ਨਾ ਕਿ ਉਹ ਕੇਸਰਾ ਤੁਸੀਂ ਲੈ ਕੇ ਉਹਨੂੰ ਤੋਰ ਰਹੇ ਹੋ, ਉਹਦੇ 'ਚ ਕੀ ਤੁਸੀਂ ਆਪਣੇ ਜਿਹੜੇ ਆ ਉਹ ਮਕਸਦ ਰੱਖੇ ਆ ਕਿ ਇਹਦੇ 'ਚ ਅਸੀਂ ਇਹ ਕੰਮ ਲਾਜ਼ਮੀ ਕਰਨਾ। ਸਾਂਝ ਵੈਲਫੇਅਰ ਅਸੀਂ ਤਕਰੀਬਨ ਕੋਈ 2-2.5 ਸਾਲ ਤੋਂ ਜਿਹੜਾ ਨਾ ਜੀ ਪ੍ਰੋਪਰ ਕਰ ਰਹੇ ਹਾਂ। ਅੱਛਾ। ਜਿਹਦੇ ਵਿੱਚ ਮੈਂ ਇੱਕ ਫ੍ਰੀ ਡਿਸਪੈਂਸਰੀ ਬਣਾਈ ਹੋਈ ਆਪਣੇ ਪਿੰਡ ਦੇ ਵਿੱਚ, 50 ਰੁਪਏ ਦੀ ਪਰਚੀ ਤੇ ਕਮੋਬੇਸ਼ ਡੇਲੀ ਦੇ 50-60 ਮਰੀਜ਼ ਜਿਹੜੇ ਦਵਾਈ ਲੈ ਕੇ ਜਾਂਦੇ ਆ। 8 ਦਿਨਾਂ ਬਾਅਦ ਇੱਕ ਸਪੈਸ਼ਲਿਸਟ ਆਉਂਦਾ, ਉਹ ਉਹਨਾਂ ਨੂੰ ਦੇਖਦਾ ਸੰਡੇ ਦੇ ਸੰਡੇ। ਫਿਰ ਮਹੀਨੇ 'ਚ 1-2 ਕੈਂਪ ਵੀ ਲਵਾਈਦੇ ਆ। ਫਿਊਚਰ ਦੇ ਵਿੱਚ ਅਸੀਂ ਅਲਟਰਾਸਾਊਂਡ, ਫ੍ਰੀ ਐਂਬੂਲੈਂਸ ਸਰਵਿਸ ਇਹ ਵੀ ਦੇਣੀ ਆ। ਇਸ ਤੋਂ ਇਲਾਵਾ ਅਸੀਂ ਬਹੁਤ ਸਾਰੇ ਘਰਾਂ ਦੇ ਵਿੱਚ 2 ਤੇ ਘਰ ਅਸੀਂ ਕੰਪਲੀਟ ਬਣਾ ਕੇ ਦਿੱਤੇ ਆ ਜੀ ਇਹ 2-2.5 ਸਾਲਾਂ 'ਚ, ਜਿਨ੍ਹਾਂ 'ਚ ਸੋਲਰ ਵੀ ਲਵਾ ਕੇ ਦਿੱਤਾ ਆ ਟੋਟਲ। ਉਸ ਤੋਂ ਇਲਾਵਾ ਜੇ ਕਿਸੇ ਦਾ ਕੋਈ ਵਾਸ਼ਰੂਮ ਹੈ ਨਹੀਂ ਜਾਂ ਦੀਵਾਰ ਹੈ ਨਹੀਂ, ਉਹ ਬਣਾ ਦੇਈਦੀ ਆ। ਬੱਚੀਆਂ ਦੀ ਜਿਹੜੀ ਸ਼ਾਦੀ, ਉਹਨਾਂ ਨੂੰ ਕਿਸੇ ਨੂੰ ਪੇਟੀਆਂ ਲੈਤੀਆਂ, ਕਿਸੇ ਨੂੰ ਇਲੈਕਟ੍ਰੋਨਿਕਸ ਦਾ ਸਮਾਨ, ਕਿਸੇ ਨੂੰ ਬਿਸਤਰੇ, ਕਿਸੇ ਨੂੰ ਸਿਲਾਈ ਮਸ਼ੀਨਾਂ। ਯਾਨੀ ਇਹ ਅਸੀਂ ਇੱਕ ਲੰਬੀ ਲਾਈਨ ਆ ਜਿਹੜੀ ਅਸੀਂ ਕਰ ਚੁੱਕੇ ਹਾਂ। ਕੀ ਬਾਤ ਹੈ, ਨਹੀਂ ਬੜੀ ਸੋਹਣੀ ਗੱਲ ਹੈ। ਰੱਬ ਤੁਹਾਡੇ ਇਸ ਕਾਰੇ ਖੈਰ 'ਚ ਬਰਕਤ ਪਾਏ। ਤੇ ਸਾਲ 'ਚ 2-3 ਦਫਾ ਰਾਸ਼ਨ ਜਿਹੜਾ ਹੈ ਉਹ ਪਿੰਡ 'ਚ ਜਿਹੜੇ ਮੁਸਤਹਿਕ ਲੋਕ ਆ ਉਹਨਾਂ ਨੂੰ ਦੇਈਦਾ। ਮੈਂ ਕਿਹਾ ਦੁੱਧ ਪੀਣਾ ਕਿ ਉਦੋਂ ਦੇਖਣ ਨੂੰ ਨਹੀਂ ਆਇਆ। ਮੈਂ ਕਿਹਾ ਪੁੱਛ ਲਵਾਂ, ਅਸੀਂ ਤਾਂ ਅੱਗੇ 9-10 ਸਾਲ ਪਹਿਲਾਂ ਦੁੱਧ ਪੀ ਕੇ ਜੱਬ ਨੂੰ ਫਸੇ ਆ। ਇਹ ਵੈਸੇ ਲੱਸੀ ਨਹੀਂ ਮੈਂ ਉਹੀ ਕਹਿਣ ਲੱਗਾ ਸੀ, ਇਹ ਜੱਟ ਸਾਹਿਬ ਦੀਆਂ ਕਰਾਮਾਤ ਹੈਗੀਆਂ ਨੇ ਕਿ ਅਸੀਂ ਤਾਂ ਲੱਸੀ ਦਿੱਤੀ ਸੀ, ਉਹਨਾਂ ਵਾਪਸ ਦੁੱਧ ਬਣਾਤਾ। ਮੈਂ ਤਾਂ ਡਰੇ ਪੁੱਛੀ ਨਾ, ਮੈਂ ਕਿਹਾ ਸਾਡਾ ਤਾਂ ਅਗਲਾ ਨਹੀਂ ਸੂਤ ਆਉਣ ਡਿਆ। ਅੱਛਾ ਪਾਸ਼ਾ ਸਾਹਿਬ, ਤੁਸੀਂ ਆਪਣੇ ਪਿੰਡ ਬਾਰੇ ਵੀ ਸਾਨੂੰ ਦੱਸੋ। ਪਿੰਡਾਂ ਥਾਵਾਂ ਤੇ ਅਸੀਂ ਵੇਖਦੇ ਹਾਂ ਬੜੇ ਸੋਹਣੇ ਸੋਹਣੇ ਮੇਲੇ ਹੁੰਦੇ ਨੇ, ਤੇ ਅੱਜ ਦੇ ਦੌਰ ਵਿੱਚ, ਅੱਜ ਦੀ ਡੇਟ ਵਿੱਚ ਕੀ ਚੱਲ ਰਿਹਾ? ਤੁਹਾਡੇ ਪਿੰਡ ਵਿੱਚ ਮੇਲੇ ਸ਼ੇਲੇ ਹੋ ਰਹੇ ਨੇ, ਤੁਸੀਂ ਜਾ ਰਹੇ ਹੋ, ਕੀ ਚੱਲ ਰਿਹਾ? ਸਾਡੇ ਪਿੰਡ ਮਾਸ਼ਾਅੱਲਾ ਜੀ ਮੇਲੇ 3-4 ਸਜਦਾਂ ਦੇ ਘਰਾਣੇ ਆ। ਅੱਛਾ। ਜਿਨ੍ਹਾਂ ਦੀ ਮਾਸ਼ਾਅੱਲਾ ਉਹਨਾਂ ਦੇ ਵੀ ਮੇਲੇ ਹੁੰਦੇ ਆ। ਕੁਝ ਵੈਸੇ ਵੀ ਜਿੱਦਾਂ ਉਹ ਛਿੰਝ ਸਿਸਟਮ ਹੁੰਦਾ ਸੀ ਪਹਿਲੀਆਂ ਦੇ ਵਿੱਚ, ਹਾਂਜੀ, ਇਦਾਂ ਵੀ ਤੇ ਕਬੱਡੀ ਦੇ ਮੈਚ ਵੀ ਲੋਕ ਸ਼ੌਕ ਨਾਲ ਕਰਾਉਂਦੇ ਆ। ਉਸ ਇਲਾਕੇ 'ਚ ਕਬੱਡੀ ਬਹੁਤ ਹੈ। ਵਾਹ ਵਾਹ। ਹਾਂ, ਤੇ ਬਾਕੀ ਸਾਡੇ ਪਿੰਡ ਦੀ ਅੱਲਾ ਨੇ ਬੜੀ ਘੁੱਟ ਕੇ ਬਾਂਹ ਫੜੀ, ਅੱਧਾ ਪਿੰਡ ਕਬੂਤਰਬਾਜ਼ ਆ। ਉੱਡਦਾ ਰਹਿੰਦਾ ਮਾਸ਼ਾਅੱਲਾ। ਟੂਰਨਾਮੈਂਟ 2-2 ਲੱਖ ਰੁਪਏ ਵਾਲਾ ਸਕੂਟਰ, 2.5 ਲੱਖ ਰੁਪਏ ਵਾਲਾ ਸਕੂਟਰ ਇਨਾਮ ਰੱਖਦੇ ਕਬੂਤਰਾਂ ਦਾ। ਬੜਾ ਜ਼ਬਰਦਸਤ ਟੂਰਨਾਮੈਂਟ ਹੁੰਦੇ ਜੀ ਕਬੂਤਰਾਂ ਦੇ ਅੱਲਾ ਕਰੇ। ਕੀ ਬਾਤ ਹੈ। ਤੇ ਕਬੱਡੀ, ਤੇ ਕਬੱਡੀ ਦੇ ਮਾਸ਼ਾਅੱਲਾ ਹੈਗੇ ਮੁੰਡੇ ਖੇਡ ਕਿਉਂਕਿ ਉਧਰਲੇ ਪਾਸੇ ਜਿਹੜਾ ਕਬੱਡੀ ਦੇ ਚੰਗੇ ਪਲੇਅਰ ਹੈਗੇ ਨੇ, ਗੋਜਰੇ ਵਾਲੀ ਸ਼ੌਕ ਹੈਗਾ ਮੁੰਡਿਆਂ ਨੂੰ ਕਬੱਡੀ ਦਾ, ਬਹੁਤ ਚੰਗੀ ਕਬੱਡੀ। ਲੇਕਿਨ ਜਿਹੜਾ ਉੱਥੇ ਤੁਹਾਡਾ ਪਿੰਡ ਇਸ ਦਾ ਮਤਲਬ ਮੰਨਿਆ ਜਾਂਦਾ ਕਬੂਤਰਬਾਜ਼ੀ 'ਚ। ਕਬੂਤਰਬਾਜੀ ਦੇ ਸਾਡੇ ਹੁਣ ਵੀ ਤੁਸੀਂ ਕੱਢ ਕੇ ਦੇਖ ਲਓ ਫੇਸਬੁੱਕ ਤੋਂ ਮੁੰਡਿਆਂ ਦੇ ਫੋਟੋ ਲੱਗੇ, ਬਲਕਿ ਸਾਊਦੀਆ ਤੋਂ ਬੰਦੇ ਆ ਰਹੇ ਮੈਚ ਵੇਖ। ਕਬੂਤਰਾਂ ਦੇ ਪੰਜਾਬ ਦੇ ਕਲਚਰ ਦਾ ਹਿੱਸਾ ਕਹਿ ਸਕਦੇ ਹੁਣ ਕਹਿ ਸਕਦੇ ਆ ਤੁਸੀਂ। ਆਹੋ, ਜਦੋਂ ਇੰਟਰਨੈਸ਼ਨਲ ਆਵਾਮ ਆਣ ਲੱਗ ਉਹ ਦੇਖੋ ਜੀ ਪਿੰਡਰ ਸਾਹਿਬ, ਮੈਂ ਤੇ ਸੁਣਦਾ ਆਉਂਦਿਆ ਕਬੂਤਰ ਖਤ ਲੈ ਕੇ ਜਾਂਦੇ ਹੁੰਦੇ ਸੀ। ਆਹੋ, ਹੈ ਇਹਨਾਂ ਇਹ ਕਹਿੰਦਾ ਕਬੂਤਰ ਸਵੇਰੇ ਗਿਆ ਵਾਪਸ ਹੀ ਨਹੀਂ ਮੁੜਦਾ। ਮੈਂ ਤਾਂ ਬੜਾ ਹੈਰਾਨਗੀ ਵਾਲੀ ਗੱਲ ਆ, ਕੈਸੇ ਕਬੂਤਰ ਅਕਲਮੰਦ ਸੀ ਖਤ ਲੈ ਕੇ ਜਾਂਦੇ। ਹੁਣ ਤਾਂ ਬੰਦੇ ਦੀਆਂ ਲੱਤਾਂ ਭੰਨ ਦਿੰਦੇ ਅਗਲੇ। ਆਹੋ, ਹੁਣ ਖੱਤਾਂ ਦਾ ਦੌਰ ਹੀ ਨਾ, ਹੁਣ ਤੇ ਇਹ ਵੀ ਗੱਲ ਦੌਰ ਹੈ। ਅੱਛਾ ਪਾਸ਼ਾ ਸਾਹਿਬ, ਸਾਨੂੰ ਇਹ ਵੀ ਦੱਸੋ, ਤੁਹਾਡੇ 'ਚ ਨਾ ਕੋਈ ਖਾਸ એનર્ਜੀ ਹੈ, ਇਹ એનર્ਜੀ ਕਿੱਥੋਂ ਆਈ ਹੈ? ਕੋਈ ਖਾਸ ਖੁਰਾਕ ਭਾਬੀ ਜੀ ਖਵਾਉਂਦੇ ਨੇ ਤੁਹਾਨੂੰ, ਜਾਂ ਇਹ ਸ਼ੁਰੂ ਤੋਂ ਸੀ? ਇਹ ਹੱਸ ਰਹੇ ਹੋ, ਮੈਨੂੰ ਲੱਗ ਰਿਹਾ ਫਿਰ ਖੁਰਾਕ ਦੀ ਗੱਲ। ਖੁਰਾਕਾਂ ਤੇ ਹੁਣ ਨਾ ਅਸੀਂ ਪਿੰਡਾਂ ਦੇ ਵਿੱਚ ਰਹਿੰਦੇ ਆ ਨਾ, ਸਾਰਾ ਕੁਝ ਵੇਖਣਾ ਪੈਂਦਾ। ਘਰਾਂ ਦੇ ਵਿੱਚ ਅਸੀਂ ਅਲਹਮਦੁਲਿਲਾ ਦੁੱਧ ਵੀ ਹੁੰਦਾ, ਲੱਸੀ ਵੀ ਹੁੰਦੀ ਆ, ਖਾਲਸ
ਤੇ ਇਹ ਆ ਵੀ ਸ਼ੁਕਰ ਅੱਲਾ ਦਾ ਡੰਗਰ ਵੀ ਰੱਖੇ ਆ ਜੀ ਜੀ ਸਾਰਾ ਕੁਝ ਖਾਲਸ ਹੀ ਮਿਲਦਾ ਵਾ ਤੇ ਬਾਕੀ ਹੁਣ ਉਹ ਭਾਬੀ ਨੇ ਤਾਂ ਕੀ ਖਿਲਾਉਣੀ ਬੁੜੀਆਂ ਵਾਲ ਦੇਖ ਕੇ ਤਾਂ ਮੂੰਹ 'ਚ ਬੁਰਕੀ ਫੁੱਲ ਜਾਂਦੀ ਉਦਾਂ ਹੀ ਚੋਰੀ ਛੱਪੀ ਖਾਈਦੀ ਆ ਭਾਈ ਤੂੰ ਘਰ ਉਹਨਾਂ ਨੇ ਵੀ ਵੇਖਣੇ ਤੇ ਤੁਸੀਂ ਘਰ ਵੀ ਜਾਣਾ ਹੈ। ਇਹ ਤਾਰੀਫ ਹੀ ਕਰ ਰਹੇ। ਅੱਛਾ ਨਾਸਰ ਭਾਈ, ਤੁਸੀਂ ਜਿਹੜਾ ਉਹ ਪੰਜਾਬ ਦੀ ਰਹਿਤਲ ਤੇ ਬੜਾ ਸੋਹਣਾ ਕੰਮ ਕਰ ਰਹੇ ਹੋ, ਥੋੜਾ ਜਿਹਾ ਇਸ ਬਾਰੇ ਵੀ ਦੱਸੋ ਨਾ ਸਾਡੇ ਮਿੱਤਰਾਂ ਨੂੰ ਕਿ ਬਈ ਪਹਿਲਾਂ ਜਿਹੜਾ ਪੰਜਾਬ ਸੀ ਅੱਜ ਤੋਂ ਕੋਈ ਅਸੀਂ ਕੋਈ ਹਜ਼ਾਰਾਂ ਪੁਲਿਸ ਮੁਕਾਬਲੇ ਵਿੰਗੀਆਂ ਲੱਤਾਂ, ਆ ਕਬਜ਼ੇ ਗਰੁੱਪ, ਆ ਗੱਡੀਆਂ ਦੀਆਂ ਬ੍ਰੇਕਾਂ ਟਾਇਰਾਂ ਨੂੰ ਠੁੱਡੇ, ਆ ਸਕੂਲਾਂ ਦੇ ਬੂਹਿਆਂ ਦੇ ਗੇਟ ਖੋਲੇ ਜਾ ਕੇ, ਆ ਕਿਸੇ ਨਹੀਂ ਡਰਦਾ, ਆ ਸ਼ਾਕਾ ਕਿੰਨੂੰ ਬੁਲਾ ਲਿਆ ਆਸ਼ਿਕ ਕੀ ਹੋ ਹੁਸੈਨ ਗਿਆ? ਕੀ ਹੋ ਗਿਆ ਜੀ? ਬਹਿ ਜਾ ਹੁਣ ਨਹੀਂ ਆਸ਼ਿਕ ਹੁਸੈਨ, ਹਾਂ ਹੁਣ ਸ਼ਾਕਾ ਆ ਸ਼ਾਕਾ। ਦੇਖਦਾ ਗਈ। ਨਹੀਂ ਆ। ਪਹਿਲੀ ਵਾਰ ਦੇਖਿਆ ਸ਼ਾਕਾ। ਆਰਾਮ ਨਾਲ ਬਹਿ ਜਾ ਨਟਾਂ ਵਾਲੇ ਚੂਹੇ ਆਰਾਮ ਨਾਲ ਠਹਿਰ ਜਾ, ਮੈਂ ਮੁੱਛਾਂ ਨਾਲ ਝੂਟੇ ਲੈਣ ਲੱਗ ਜਾਣੇ ਆ। ਨਹੀਂ ਬਹੁਤੀਆਂ ਇਹ ਵੈਸੇ ਬਣਿਆ ਕੀ ਹੈ ਤੈਨੂੰ ਚੰਗਾ ਭਲਾ ਯਾਰ, ਤੂੰ ਸੋਹਣੀ ਤੇਰੀ ਆਵਾਜ਼, ਤੂੰ ਗਾ ਲੈਣਾ ਸਾ, ਇਹ ਕਿੱਥੇ ਟੁਰ ਪਿਆ? ਬਾਜਵਾ ਸਾਹਿਬ ਛੱਡ ਦਿਓ ਇਹਨਾਂ ਗੱਲਾਂ ਨੂੰ। ਚੱਲ ਛੱਡਤਾ, ਕੋਈ ਗੱਲ ਨਹੀਂ, ਤੂੰ ਗਾਣਾ ਸੁਣਾ। ਕਿਹੜਾ ਗਾਣਾ? ਹੁਣ ਤਾਂ ਬਰrr ਹਟ ਗਿਆ, ਅੱਛਾ। ਹੁਣ ਤਾਂ ਡਰrr ਕਰੀ ਜਾਵਾ। ਸੁਲਤਾਨ ਰਾਏ ਦੀ ਘੋੜੀ ਨਵਾਉਂਦਾ ਰਿਹਾ ਅੱਛਾ ਅੱਛਾ ਤੁਹਾਨੂੰ ਹੋ ਕੀ ਗਿਆ ਚੰਗੇ ਭਲੇ ਸੋ ਇੱਕਦਮ ਕੀ ਹੋ ਗਿਆ ਹੈ? ਕੀ ਦੱਸਾਂ ਆਪਾਂ ਫਾਤਮਾ, ਗੁਰਬਤ ਇਨਸਾਨ ਨੂੰ ਬਹੁਤ ਕੁਝ ਸਿਖਾ ਦਿੰਦੀ ਹੈ। ਓਹੋ ਹੋ ਮੇਰੇ ਛੋਟੇ ਛੋਟੇ ਬੱਚੇ, ਜੀ ਉਹਨਾਂ ਦੇ ਫੀਡਰ, ਉਹਨਾਂ ਦੇ ਦੁੱਧ ਦਾ ਖਰਚਾ, ਮਹਿੰਗਾਈ, ਬਿੱਲ ਹੈ ਜੀ, ਆ ਘੜੀ ਮੁੜੀ ਜਿਹੜਾ ਆ ਕੇ ਬੂਹਾ ਖੜਕਾਉਣਾ, ਪਾਣੀ ਵਾਲਾ ਬਿੱਲ, ਫੇਰ ਬੂਹਾ ਖੜਕਾਉਣਾ, ਬਿਜਲੀ ਦਾ ਬਿੱਲ, ਫੇਰ ਪਾਣੀ ਦਾ, ਫੇਰ ਬੂਹਾ ਖੜਕਾਉਣਾ, ਫੇਰ ਜਨਾਬ ਆ ਗਿਆ ਮੇਰਾ ਕੇਬਲ ਦਾ ਬਿੱਲ। ਓਏ ਹੋਏ ਅੱਛਾ ਮੈਂ ਕੇਬਲ ਕਿੱਧਰ ਜਾਵਾਂ? ਮੈਂ ਬਦਮਾਸ਼ੀ ਸਿੱਖ ਲਈ ਹੈ। ਇਹ ਬਦਮਾਸ਼ੀ ਸਿੱਖੀ? ਹਾਂਜੀ, ਮੈਂ ਤਾਂ ਬੱਚਿਆਂ ਕੋਲੋਂ ਵੀ ਟੁੱਟੇ ਨੋਟ ਖੋਹ ਲੈਣਾ। ਅੱਛਾ ਮੈਂ ਕੈਸਾ 10 ਰੁਪਈਆ ਵੀ ਨਹੀਂ ਛੱਡਦਾ। ਏਡਾ ਵੱਡਾ ਬਦਮਾਸ਼ ਹੋ ਗਿਆ ਮੈਂ ਬਦਮਾਸ਼ ਹਾਂ। ਤੇ ਮਸੀਤੋਂ ਟਾਈਮ ਪੀਸ ਲਾ ਕੇ ਭੱਜ ਗਿਆ ਜਿੰਨਾ ਲਵਾਇਆ ਸੀ। ਇਹ ਕੌਣ ਆ? ਮੈਨੂੰ ਸਮਝ ਨਹੀਂ ਆਉਂਦੀ ਇਹਦੀ। ਹੈ ਕਿਹੜੇ ਪਿੰਡੋਂ ਆਇਆ? ਪੁੱਤਰ ਤੇ ਪੋਤਰੇ ਮਰਵਾ ਕੇ ਮੌਲਵੀ ਬਣ ਗਿਆ ਝੂਠਿਆ ਬਲਕਾ ਓਏ ਸੱਸੀ ਬਦਮਾਸ਼ ਪੂਰੇ ਇਲਾਕੇ ਦੇ, ਸਾਨੂੰ ਸਾਰਾ ਜੱਗ ਜਾਣਦਾ। ਸ਼ਾਕਾ, ਪੁਲਿਸ ਮੁਕਾਬਲੇ, ਗੋਲੀਆਂ, ਪੈਟਰੋਲ ਪੰਪ ਲੁੱਟੇ ਆ, ਵਾਰਦਾਤਾਂ ਕਚਹਿਰੀ 'ਚ ਫੈਰਿੰਗ। ਅੱਛਾ ਬਦਮਾਸ਼ੀ ਸ਼ੁਰੂ ਕਰ ਲਈਏ ਤੇ ਜਿਹੜਾ ਉਹ ਆਦਤ ਪਈ ਹੈ ਨਾ ਮਿੰਟ ਬਾਅਦ ਹੱਥ ਇੰਜ ਚੁੱਕਣਾ ਤੇ ਬਾਰ-ਬਾਰ ਉੱਤੇ ਨੂੰ ਹੱਥ ਚੁੱਕੀ ਜਾ ਇਦਾਂ ਹੀ ਲੱਗਦਾ ਜਿੱਦਾਂ ਬੱਸ ਡੱਕਣ ਲੱਗਾ ਹੁੰਦਾ ਤੁਹਾਨੂੰ ਵੇਖ ਕੇ ਡਰ ਤੇ ਲੱਗ ਨਹੀਂ ਰਿਹਾ ਕੀ ਤੁਸੀਂ ਬਦਮਾਸ਼ੀ ਕੀਤੀ ਹੈ? ਹਾਸਾ ਹੀ ਆ ਰਿਹਾ। ਮੈਨੂੰ ਇਹੀ ਮਾਰਨਾ ਗੱਲ ਮਾਰ ਗਈ। ਚੱਲ ਬਹਿ ਜਾ, ਕੋਈ ਗੱਲ ਨਹੀਂ, ਬਹਿ ਜਾ। ਮੈਂ ਬਾਜਵਾ ਸਾਹਿਬ ਤੁਹਾਡੀ ਗੱਲ ਸੁਣ ਕੇ ਬਹਿ ਜਾਣਾ, ਨਹੀਂ ਤੇ ਗੁਰਬਤ ਸਾਹ ਨਹੀਂ ਲੈਣ ਦਿੰਦੀ। ਅੱਛਾ। ਇੱਥੇ ਅਟਕੀ ਆ। ਦੁੱਖ ਮੇਰਾ ਇੱਕ ਗਿਲਟੀ ਬਣ ਕੇ ਸ਼ਾਹਰਗ ਦੇ ਵਿੱਚ ਅੜਿਆ ਹੈ। ਜੇ ਮੈਂ ਇਹਨੂੰ ਕੱਢਣਾ ਚਾਹਾਂ, ਸ਼ਾਹਰਗ ਵੱਢਣੀ ਪੈਂਦੀ ਹੈ। ਤੇ ਆਪੇ ਨਹੀਂ ਵੜ ਸਕਦੇ, ਦੱਸੋ ਵੜ ਦਿੰਦੇ। ਇਦਾਂ ਦਾ ਬੰਦਾ ਘਰੋਂ ਬਾਲਣ ਲੈਣ ਆਇਆ। ਇਦਾਂ ਦਾ ਬੰਦਾ ਕਿਸੇ ਦੇ ਘਰੇ ਚੋਰੀ ਕਰਨ ਚਲਾ ਗਿਆ ਜਾਂਦਾ ਇਹ ਭੁੱਖਾ ਸੀ ਇਦਾਂ ਦੇ ਘਰੇ ਨਾ ਗਾਂ ਚੋਰੀ ਕਰਨ ਚਲਾ ਗਿਆ। ਅੱਛਾ ਉਹ ਹੁਣ ਹਨੇਰੇ ਦਾ ਟਾਈਮ ਸੀ, ਰਾਤ ਦਾ ਟਾਈਮ ਹਨੇਰਾ, ਉਹ ਇਦਾਂ ਦਾ ਟੋਕਰਾ ਪਿਆ ਸੀ, ਅੱਛਾ ਕਦੇ ਟੋਕਰੇ 'ਚ ਵੱਜ ਕੇ ਨਾ ਤੇ ਭਾਂਡਿਆਂ ਤੇ ਡਿੱਗਿਆ, ਭਾਂਡੇ ਖੜਕੇ ਨਾ ਤੇ ਘਰ ਵਾਲਾ ਉੱਠ ਪਿਆ। ਆਹ ਉਹਨੇ ਹੁਣ ਦੇਖਿਆ ਵੀ ਚੋਰ ਆ, ਉਹਨੇ ਉੱਠ ਕੇ ਤੇ ਦੀਵਾ ਬਾਲ ਦਿੱਤਾ ਅੱਛਾ ਤੇ ਉਹਨੂੰ ਕਹਿਣ ਲੱਗਾ ਕਿ ਤੂੰ ਆਖੇ ਦੀਵਾ ਬਾਲ ਦਿੱਤਾ ਤੇ ਤੂੰ ਆਖੇ ਮੈਨੂੰ ਫੜਨਾ ਨਹੀਂ। ਉਹਨੇ ਕਰਿਆ ਜਿੱਥੇ ਤੂੰ ਆਇਆ ਇੱਥੇ ਤਾਂ ਕਦੀ ਦਿਨੇ ਨਹੀਂ ਕੁਝ ਲੱਭਾ, ਤੂੰ ਰਾਤੀ ਲੱਭਣ ਆ ਤੂੰ ਗਿਆ। ਰਾਤ ਲੱਭਦਾ ਤੁਰਿਆ ਫਿਰਦਾ। ਤੂੰ ਕਢਾਈ ਵਾਲਾ ਸੂਟ ਪਾ ਕੇ ਨਾ ਤੇ ਜਿਹੜੇ ਪਿੰਡ 'ਚ ਤੂੰ ਵੀ ਮੇਰੇ ਤਰ੍ਹਾਂ ਮੰਗਿਆ ਕਰ। ਤੇ ਉੱਥੇ ਫਿਰ ਵੀ ਗਿਆ ਵਾ ਤੇ ਉੱਥੇ ਫੇਰ ਗੱਲ ਹੋ ਗਈ ਆ, ਤਾਂ ਫੇਰ ਗੱਲ ਕੀਤੀ ਆ ਉਹਨੇ। ਐ ਹੋਇਆ ਦੀਵਾ ਉਹ ਸੱਜਿਆ ਬਦਮਾਸ਼ ਹੋ ਗਏ, ਕੀ ਕਰ ਰਹੇ ਆ? ਬਦਮਾਸ਼ ਬਣਨ ਵਾਪਸ ਪਟੜੀ ਤੋਂ ਉਤਰ ਜਾਂਦਾ ਆ। ਬਾਜਵਾ ਸਾਹਿਬ, ਅਸਲ ਹਕੀਕਤ ਤੇ ਆ ਰਿਹਾ ਹੌਲੀ ਹੌਲੀ। ਬਾਜਵਾ ਸਾਹਿਬ ਮੈਨੂੰ ਗੁਰਬਤ ਨੇ ਬਹੁਤ ਮਾਰਿਆ। 10 ਰੁਪਈਆਂ ਦੀ ਬੇਲ ਦੀ ਖਾਤਰ ਬੜਾ ਕੋਟ-ਕੋਟ ਮਾਰ ਦਿੰਦੇ ਆ। ਅੱਛਾ ਠੀਕ ਹੈ ਬੁਲਬੁਲੀਆਂ ਨਾ ਬਾਲ ਇਹ ਬੰਦਿਆਂ 'ਚ ਬੈਠਾ ਕਿ ਬਾੜੇ 'ਚ ਬੈਠਾ? ਉਹ ਕੋਈ ਗੱਲ ਨਹੀਂ ਸ਼ੱਕਿਆ, ਹੌਸਲਾ ਕਰ, ਇਹ ਹਾਲਾਤ ਉੱਤੇ ਥੱਲੇ ਹੁੰਦੇ ਰਹਿੰਦੇ ਨੇ। ਹਾਲਾਤ ਨਹੀਂ ਠੀਕ ਹੁੰਦੇ। ਅੱਛਾ ਮੇਰੇ ਹਾਲਾਤ ਕਿਦੋਂ ਠੀਕ ਹੋਣਗੇ? ਜਿੱਥੇ ਇਹੋ ਜਿਹੇ ਨੀਲੀਆਂ ਪੀਲੀਆਂ ਪੱਗਾਂ ਵਾਲੇ ਬਹਿੰਦੇ ਆ, ਉੱਥੇ ਸਾਡਾ ਵੀ ਕੁਝ ਬਣਨਾ ਚਾਹੀਦਾ। ਕੀ? ਉਹ ਮੇਰਾ ਬੱਚਾ ਸਕੂਲ ਜਾਂਦਾ, ਉਹਦੇ ਕੋਲ ਰੋਟੀ ਖਾਣ ਨੂੰ ਪੈਸੇ ਨਹੀਂ ਹੁੰਦੇ, ਅੱਛਾ ਉਹਦੀ ਸਲੈਂਟੀ ਵਾਸਤੇ ਪੈਸੇ ਨਹੀਂ ਹੁੰਦੇ। ਸਲਾਂਟੀ ਖਵਾਨਾ ਉਹਨੂੰ? ਹਾਂ, ਸਕੂਲ ਜਾਂਦਾ, ਟਾਫੀਆਂ ਮੰਗਦਾ, ਮੇਰੇ ਕੋਲ ਜੂਸ ਮੰਗਦਾ, ਮੈਂ ਕਿੱਥੋਂ ਲਿਆਵਾਂ? ਮੈਂ ਲੁੱਟਣਾ ਨਹੀਂ ਤਾਂ ਹੋਰ ਕੀ ਕਰਾਂ? ਬੜਾ ਤੇਰਾ ਬਿੱਲੀ ਦੀਆਂ ਮੁੱਛਾਂ ਵਰਗਾ ਮੂੰਹ। ਮੈਂ ਕੀ ਕਰਾਂ?
ਮੇਰਾ ਦਿਲ ਕਰਦਾ ਮੈਂ ਤੇਰੀਆਂ ਮੁੱਛਾਂ ਤੇ ਚੜ ਕੇ ਤੇਰੇ ਸਿਰ ਤੋਂ ਵਾਲ ਪਟਾ। ਅੱਛਾ ਜੇ ਹਿਸਾਬ ਨਾਲ ਇਹ ਰੋਂਦਾ ਨਾ ਇਹਨੂੰ 1.5 ਮਹੀਨੇ ਤੇ ਖੜਨਾ ਚਾਹੀਦਾ। ਪਤਾ ਨਹੀਂ ਤੇਰਾ 1.5 ਮਹੀਨਾ ਕਿਦੋਂ ਹੋਣਾ। ਮੈਂ ਤਾਂ ਕਹਿੰਦਾ ਜਿਹੜਾ ਕੱਲ ਹੋਣਾ ਅੱਜ ਹੀ ਹੋ ਜਾਏ। ਓਹੋ ਮੇਰਾ ਤਾਂ ਹੱਥ ਸੌਖਾ ਹੋਵੇ। ਹਜ਼ਾਰਾਂ ਵਾਰਦਾਤਾਂ ਅੱਛਾ ਪੁਲਿਸ ਮੁਕਾਬਲੇ ਓਹੋ ਗੱਡੀਆਂ ਲੁੱਟੀਆਂ ਆਉਂਦਾ ਲਾੜਾ ਫੜ ਕੇ ਲੁੱਟ ਲਿਆ ਅੱਛਾ ਨਹੀਂ ਛੱਡਾਂਗਾ ਆ ਸ਼ਾਕਾ। ਉਹ ਵੇਖੀ ਇਹ ਮਸਾਂ 20 ਮਿੰਟ ਕੱਢਦਾ ਹੈ ਜੀ। ਉੱਤੇ ਛੱਡ ਚ ਕਰੰਟ 20 ਮਿੰਟ ਬਾਅਦ ਇਦਾਂ ਦੀ ਮਾਰ ਦਿੰਦਾ ਆ। ਆਹੋ ਇਹ ਜਿਹੜਾ ਉੱਤੇ ਖਲੋਤਾ ਉਹਨੇ ਤੈਨੂੰ ਖਿੱਚ ਲੈਣਾ ਹੈ ਜੀ। ਪਿੰਡਰ ਸਾਹਿਬ ਤੁਸੀਂ ਬੜਾ ਚੁੱਪ ਕਰ ਗਏ, ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਤੁਹਾਡੇ ਖਿਆਲ ਨਾਲ? ਨਹੀਂ ਮੈਂ ਬੜਾ ਇੰਜੋਏ ਕਰ ਰਿਹਾ ਜੀ ਸ਼ਾਕਾ ਸਾਹਿਬ ਤੋਂ ਜਿਹੜਾ ਨਾ ਜੀ ਉਹਨਾਂ ਦੀ ਜਿੰਨੇ ਕੋ ਨਾ ਵਾਰਦਾਤਾਂ ਪਾਈਆਂ ਨਾ ਜੀ ਇਹਦੇ ਬੰਦੇ ਤੋਂ ਮੁਖਤਾਜ ਹੀ ਰਹਿਣਾ ਚਾਹੀਦਾ। ਮੇਰੀ ਗੁਰਬਤ ਕਿਦੋਂ ਹਟੇ ਜੀ ਸ਼ਾਕਾ। ਅੱਛਾ ਬਸ ਠੀਕ ਹੈ। ਉਹ ਵੇਖੀ ਉਹ ਕੜਲ ਪੈ ਜਾਣੀ ਉਹਨਾਂ ਘਰ। ਕੋਈ ਨੂੰ ਚੂਰੀ ਫੇਰੋ। ਗੁਰਬਤ ਤੇਰੀ ਹਟ ਜਾਣੀ ਕਿਸੇ ਟ੍ਰੇਨ ਅੱਗੇ ਖਲੋ। ਉਹ ਜਿੱਥੇ ਤੂੰ ਰਹਿਣਾ ਉੱਥੇ ਤੇ ਟਾਂਗਾ ਨਹੀਂ ਜਾਂਦਾ ਟ੍ਰੇਨ ਕਿੱਥੋਂ ਲੰਘਣੀ। ਇਹ ਸਾਡੇ ਕੋਲ ਹੀ ਸਟੇਸ਼ਨ ਆ ਜੀ ਨੂੰ। ਹਾਂਜੀ ਮਿੱਤਰੋ ਹੁਣ ਮੈਨੂੰ ਕੁਝ ਬੋਲਣ ਦੀ ਲੋੜ ਹੈ। ਨਹੀਂ ਪਰ ਤੁਸੀਂ ਦੱਸ ਰਹੇ ਇਹਨਾਂ ਦੀ ਆਵਾਜ਼ ਬਹੁਤ ਚੰਗੀ ਹੈ ਤੇ ਕੁਝ ਸੁਣਾ ਦੇ ਇਨਸਾਨ ਮੈਂ ਤੇ ਕਿਹਾ ਜੀ। ਡਰਾਮੇ ਕਰਕੇ ਤੇ ਉਖਾ ਰਹੇ। ਮੈਂ ਸੁਣਾਉਣਾ। ਅੱਛਾ ਬਾਜਵਾ ਸਾਹਿਬ ਸਾਨੂੰ ਇਹ ਦੱਸੋ ਵੀ ਇਹ ਹੁਣ ਕਾਤਲ ਆ ਜਾਂ ਇੱਕ ਸ਼ੋਭਾ ਤਾਂ ਸਾਨੂੰ ਦੱਸ ਦਿਓ। ਚਲੋ ਅਸੀਂ ਮਹਿਮਾਨ ਆਏ ਆ। ਮੈਂ ਉਹੀ ਕਨਫਰਮ ਅੱਲਾ ਕਰਨਾ ਜਾਣਦਾ ਚਾਹ 15 ਮਿੰਟ ਹੋ ਗਏ ਜਿੰਨੇ ਜੋ ਕੁਝ ਇਹਨਾਂ ਨੇ ਕਰ ਦਿੱਤਾ ਅਸੀਂ ਕੀ ਸਮਝੀਏ ਵੀ ਕੀ ਆ ਇਹ? ਆ ਇੰਨਾ ਕੁ ਦੱਸ ਦੇ ਕਾਤਲ ਨਹੀਂ ਜਾਂ ਕਤਲ ਹੋਣਾ ਚਾਹੁੰਦੇ। ਮੈਂ ਸ਼ਾਕਾ। ਉਹ ਨਹੀਂ ਸ਼ਾਕਾ। ਇਹ ਸਵੇਲੀ ਵਿੱਚ ਜੇ ਸਾਡੀ ਜੇਬ 'ਚ ਕੁਛ ਨਾ ਪਾਇਆ ਤੇ ਅਸੀਂ ਤੁਹਾਡੇ ਮੂਹਰੇ ਤੁਹਾਡੇ ਪੱਠੇ ਤੇ ਮਧਾਣੀਆਂ ਵਾਲੀਆਂ ਚਾਟੀਆਂ ਵੀ ਲੈ ਜਾਵਾਂਗੇ। ਸ਼ਾਕਾ। ਸ਼ਾਕਾ ਸਾਹਿਬ ਇਧਰ ਖੈਰ ਹੋਵੇ ਖੈਰ ਹੋਵੇ। ਲਓ ਜੀ ਬਦਮਾਸ਼ੀ ਨਿਕਲ ਗਈ ਤੇ ਤੁਸੀਂ ਤੜੀਆਂ ਨਾਲ ਲਓ ਪਿਆਰ ਨਾਲ ਹੀ ਕਹਿ ਛੜੋ ਸੀ ਜਨਾਬ ਤਾਬੇਦਾਰ। ਅੱਛਾ ਫਿਰ ਸੁਣਾਣਾ ਕੁਝ ਨਹੀਂ ਸਾਨੂੰ। ਮੈਂ ਕਿਹਾ ਸੁਣਾਣਾ ਕੁਝ ਨਹੀਂ। ਮੈਂ ਸੁਣਾਵਾਂਗਾ ਜੀ। ਕੀ ਜਿਹੜੇ ਚੌਧਰੀ ਬੈਠੇ ਆ ਹਾਂਜੀ ਮੈਂ ਜਨਾਬ ਬੜੀ ਦੂਰੋਂ ਆਏ ਆ। ਇਹ ਸੁਣਾਉ ਨਜਮ ਖਬਰਾਂ ਤੋਂ ਬਾਅਦ। ਅੱਛਾ ਨਜਮ ਸੁਣਾਓ ਮੈਂ ਪ੍ਰਾਇਮਰੀ ਸਕੂਲ 'ਚ ਆਇਆ। ਚਲੋ ਜੀ ਬਿਸਮਿਲ੍ਲਾ ਕਰੋ ਜੀ। ਲੱਖਾਂ ਦੁਆਵਾਂ ਕਰਕੇ ਮਾਪੇ ਮੰਗਦੇ ਰੱਬ ਤੋਂ ਏ ਵੇਲਾ ਵਾਹ ਵਾਹ। ਹੋ ਆਪਣੇ ਹੋਵਣ ਕੋਲ ਤੇ ਸਜਦਾ ਖੁਸ਼ੀਆਂ ਦਾ ਏ ਵੇਲਾ ਵਾਹ 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 ਵਾਹ। ਆਉਂਦੀਆਂ ਨਸੀਬਾਂ ਨਾਲ ਇਹ ਖੜੀਆਂ ਆਉਂਦੀਆਂ ਨਸੀਬਾਂ ਨਾਲ ਇਹ ਖੜੀਆਂ ਤੇਰੇ ਸਿਰ ਨੂੰ ਸਜਾਇਆ ਲਾ ਕੇ ਫੁੱਲ ਕਲੀਆਂ ਤੇਰੇ ਸਿਰ ਨੂੰ ਸਜਾਇਆ ਲਾ ਕੇ ਫੁੱਲ ਕਲੀਆਂ। ਕੀ ਬਾਤ ਹੈ ਜੀ ਬਹੁਤ ਸੋਹਣਾ ਜੀ। ਇਹ ਤਾਂ ਪਤਾ ਲੱਗਾ ਨਾ ਵੀ ਮਰਾਸੀ ਆ। ਚੌਧਰੀ ਸਾਹਿਬ ਇਹ ਤੁਹਾਡੀ ਹਵੇਲੀ ਜਿਹੜੀ ਇਹ ਤੇ ਇੱਕ ਬਹੁਤ ਵੱਡਾ ਇੱਕ ਮੈਂ ਕਹਿੰਦਾ ਵੀ ਇਲਾਜ ਕਰਨ ਵਾਲਾ ਇਹ ਜਗ੍ਹਾ ਆ ਕਿ ਬੰਦਾ ਇੰਟਰ ਕੀ ਹੋਇਆ ਕੈਸਾ ਤੇ ਨਿਕਲਿਆ ਕੀ ਬਣ ਕੇ। ਦੇਖੋ ਜੀ ਅਸੀਂ ਇੱਥੇ ਜਿਹੜਾ ਨਾ ਅੱਛਾ ਅੱਲਾ ਹੁਣ ਜਾਣਦਾ ਨਹੀਂ ਅਸੀਂ ਤੇ ਉੱਠ ਕੇ ਭੱਜ ਚੱਲੇ ਸੀ ਬੰਦਾ ਕਬਜ਼ਾ ਗਰੁੱਪ ਦਾ। ਨਹੀਂ ਚਲੋ ਹਕੀਕਤ ਦਾ ਪਤਾ ਲੱਗ ਗਿਆ ਬਹੁਤ ਸ਼ੁਕਰੀਆ ਯਾਰ। ਨਹੀਂ ਜੀ ਮੈਂ ਕਬਜ਼ਾ ਗਰੁੱਪ ਦਾ ਨਹੀਂ ਮੈਂ ਤੇ ਹਕੀਮ ਕੋ ਦਵਾਈ ਲੈਣ ਆਇਆ। ਚਲੋ ਕੋਈ ਗੱਲ ਨਹੀਂ ਠੀਕ ਹੋ ਗਿਆ ਨਾ ਹੁਣ। ਮੈਂ ਠੀਕ ਹੋ ਗਿਆ। ਚਲੋ ਲੇਕਿਨ ਇਹ ਆ ਕਿ ਗਾਉਣ ਵਜਾਉਣ ਮੇਰੇ ਜਿਸਮ 'ਚ ਜਾ ਨਹੀਂ ਸਕਦਾ। ਸ਼ਾਕਾ ਤਾਂ ਤੁਸੀਂ ਮਾਰ ਦਿੱਤਾ ਲੇਕਿਨ ਅੰਦਰ ਦਾ ਗਵਈਆ ਇਹ ਮੀਰ ਆਲਮ ਨਹੀਂ ਜਾ ਸਕਦਾ। ਇਹ ਜਾਣਾ ਵੀ ਨਹੀਂ ਚਾਹੀਦਾ ਹਾਂ ਕਿਉਂਕਿ ਇਹ ਤੇਰੀ ਮਿਰਾਸ ਹੈ। ਮੇਰੀ ਮਿਰਾਸ ਆ। ਕਿਉਂ ਜੀ ਨਹੀਂ ਜੀ ਨਹੀਂ ਕੋਈ ਸ਼ੱਕ ਨਹੀਂ। ਹਾਂ ਮੇਰੀ ਬਲਕਿ ਮਿਰਾਸ। ਔਖਾ ਸੌਖਾ ਹੋ ਕੇ ਮੀਟਰ ਕਟਾ ਕੇ ਢੋਲਕੀ ਲੈ ਲਾ। ਢੋਲਕੀ ਮੈਂ ਲੈ ਤਾਂ ਲਵਾਂ। ਉਹ ਕਮਲਿਆ ਗਾਂ ਰੋਜੀਆਂ ਦੀ ਠਾਲਿਆ ਕਰੀ ਲੋਕਾਂ ਨੂੰ। ਉਹ ਚੱਲ ਕੋਈ ਨਹੀਂ ਲੋਕੀ ਸਾਰੀ ਉਮਰ ਦੇ ਸੁੱਤੇ ਆ ਫੇਰ ਉਹੀ ਗੱਲ ਜਗਾਉਣਾ ਮੈਂ ਉਹਨਾਂ ਨੂੰ। ਦੇਖੋ ਜੀ ਬਾਜਵਾ ਸਾਹਿਬ ਇਹ ਲੋਕਾਂ ਨੂੰ ਠਾਲੇ 20 ਮਣ ਕਣਕ ਹੋ ਜਾਣੀ ਹੈ। ਆਹੋ ਇਹ ਵੀ ਗੱਲ ਹੈ ਵੈਸੇ। ਪਿੰਡਰ ਸਾਹਿਬ ਸਾਡੇ ਹਾਲੇ ਪਿੰਡਾਂ 'ਚ ਰਿਵਾਜ ਹੈਗਾ ਜੀ। ਵੰਡ ਕਰ ਹਾਂਜੀ ਇਹ 20 ਮਣ ਕਣਕ ਮੈਨੂੰ ਇਕੱਲੇ ਨੂੰ ਹੋ ਜਾਏਗੀ। ਮੈਂ ਮਜ਼ਾਕ ਤਾਂ ਨਹੀਂ ਕਰਦਾ ਯਾਰ। ਤੈਨੂੰ ਕੱਲੇ ਨੂੰ ਬਹੁਤੀ ਹੈ ਕੋਈ ਗੱਲ ਨਹੀਂ। ਨਹੀਂ ਕਰਦਾ ਤਾਂ ਅੱਧੀ ਤੂੰ ਲੈ ਜੀ। ਈਦ ਵਾਲੇ ਦਿਨ ਅਤਰ ਦੀ ਸ਼ੀਸ਼ੀ ਲੈ ਕੇ ਖੜਨਾ ਵੀ ਪੈਣਾ ਥੋੜੇ ਲਾ ਕੇ ਰੂਮ ਫੇਰ ਮਿਲਣੇ ਆ। ਅੱਛਾ ਫੇਰ ਮਿਲਦੇ ਆ। ਮੈਂ ਤਾਂ ਬਾਲਟੀਆਂ ਨੂੰ ਥੱਲੇ ਵੀ ਲਾ ਲੈਣਾ ਰੋਟੀ ਕਮਾਨਾ ਮੈਂ। ਕੀ ਬਾਤ। ਮੈਂ ਜਨਾਬ ਜਾ ਕੇ ਤੁਹਾਨੂੰ ਕੀ ਪਤਾ ਬੈਂਕ ਦੇ ਅੱਗੇ ਨਵੀਆਂ ਕਾਪੀਆਂ ਵੀ ਵੇਚਦਾ। ਵਾਹ ਹਾਂਜੀ ਔਰ ਮੈਂ ਗੋਲ ਗੱਪੇ ਵੇਚਦਾ ਕੁੜੀਆਂ ਦੇ ਸਕੂਲਾਂ ਦੇ ਅੱਗੇ ਔਰ ਮੁੰਡਿਆਂ ਬੱਚਿਆਂ ਦੇ ਸਕੂਲਾਂ ਦੇ ਅੱਗੇ ਚੂਰਨ ਵੀ ਮੈਂ ਪਟਾਕੇ ਵਾਲਾ ਅੱਗ ਵਾਲਾ ਚੂਰਨ ਵੀ ਵੇਚਦਾ
ਅੱਛਾ ਹਾਂਜੀ ਮੈਂ ਜਨਾਬ ਇੰਨੀ ਮਿਹਨਤ ਕੀਤੀ ਆ ਔਰ ਮਿਹਨਤ ਕਰ ਕਰਕੇ ਮੇਰਾ ਕੁਝ ਨਹੀਂ ਬਣਿਆ ਸ਼ਾਕਾ ਅੱਛਾ ਹੁਣ ਠੀਕ ਹੈ ਗੱਲ ਸੁਣ ਹਾਂਜੀ ਤੂੰ ਉੱਥੇ ਖੱਖਾ ਨੂੰ ਆ ਜਾ ਤੈਨੂੰ ਪਿੰਡ ਦੇ ਚੰਗੀ ਖਾਲੇ ਹੋ ਗਈ ਕੱਢਿਆ ਹੈ। ਕਰ ਠੀਕ ਹੈ ਤੇ ਜਾ ਕੇ ਨਾ ਜਾਂ ਮੀਟਰ ਘਟਾ ਲੈ ਜਾਂ ਬਿੱਲ ਭਰ ਲੈ ਮੈਂ ਜੀ ਬਿੱਲ ਤਾਂ ਨਹੀਂ ਅਜੇ ਭਰਿਆ ਜਾਣਾ ਜੀ ਅੱਛਾ ਮੈਂ ਪਾਣੀ ਦੀ ਬਾਲਟੀ ਭਰ ਸਕਦਾ ਜੀ ਬਿੱਲ ਨਹੀਂ ਭਰ ਸਕਦਾ ਕੋਈ ਗੱਲ ਨਹੀਂ ਮੀਟਰ ਘਟਾ ਤੇ ਕੀ ਆਏਗਾ ਹੁਣ ਕੀ ਖਾਏਗਾ ਬਾਜੋ ਸਾਹਿਬ ਦੇਖ ਲਓ ਵੀ ਹੁਣ ਐਸੀ ਏਡੀ ਭਰੀ ਹਵੇਲੀ ਆ ਹਾਂਜੀ ਇਹ ਬਾਜੀ ਫਾਤਮਾ ਕਿਤੇ ਪਰੌਠੇ ਇਹਨਾਂ ਨੇ ਕਿਤੇ ਪਕਾਏ ਹੋਣੇ ਆ ਤੁਹਾਡੇ ਵਾਸਤੇ ਬਣਾ ਕੇ ਬਾਹਰ ਰੱਖੇ ਨੇ, ਜਾਓ ਤੇ ਜਾ ਕੇ ਖਾ ਲਓ। ਅੱਛਾ ਜੀ ਮੈਂ ਜਾ ਕੇ ਮੈਂ ਖਾ ਲਵਾਂ ਖੈਰ ਹੋਵੇ ਸ਼ੌਕ ਅੱਛਾ। ਇਲਾਹੀ ਖੈਰ ਮੌਲਾ ਖੁਸ਼ ਰੱਖੇ ਅੱਲਾ ਪਾਕ ਲਾਈ ਰੱਖੇ ਕੀ ਬਾਤ ਹੈ ਜੀ ਲਓ ਜੀ ਮਿੱਤਰੋ ਬੇਲੀਓ ਇਹ ਆਸ਼ਿਕ ਹੁਸੈਨ ਤੋਂ ਬੰਦਾ ਜਿਹੜਾ ਉਹ ਸ਼ਾਕਾ ਕਿਵੇਂ ਬਣਦਾ ਹੈ ਤੇ ਸ਼ਾਕੇ ਤੋਂ ਵਾਪਸ ਆਸ਼ਿਕ ਹੁਸੈਨ ਕਿਵੇਂ ਬਣਦਾ ਹੈ ਇਹ ਤੁਸੀਂ ਵੇਖ ਲਿਆ ਦੇਖ ਲਿਆ ਆਪੇ। ਠੀਕ ਹੈ ਜੀ ਇਸੇ ਤਰ੍ਹਾਂ ਹੁਣ ਜਿਹੜਾ ਆਪਣੀ ਗੱਲਬਾਤ ਅੱਗੇ ਟੋਰਨੇ ਆ ਪਿੰਡਰ ਸਾਹਿਬ ਇਹ ਹਾਲੇ ਜਿਸ ਤਰ੍ਹਾਂ ਇਹ ਸਾਡੇ ਕੋਲ ਇੱਥੇ ਮੀਰ ਆਲਮ ਆਇਆ ਸੀ ਪਿੰਡ ਦਾ ਇਹ ਗੱਲਾਂ ਕਰਕੇ ਗਿਆ ਇਹ ਵੀ ਸਾਡੇ ਕਲਚਰ ਦਾ ਨਾ ਇੱਕ ਹਿੱਸਾ ਹੈਗਾ ਜੀ ਇਹ ਤੋਂ ਬਗੈਰ ਕਲਚਰ ਮੁਕੰਮਲ ਹੀ ਨਹੀਂ ਮੈਂ ਸਮਝਦਾ ਹੁੰਦਾ ਜੀ ਆ ਬਹੁਤ ਅਹਿਮ ਹਿੱਸਾ ਔਰ ਮੈਂ ਸਮਝਣ ਲੱਗਿਆ ਪੰਜਾਬੀ ਜਿਹੜੀ ਜ਼ਿੰਦਾ ਦਿਲ ਇੱਕ ਜਿਹੜਾ ਮਜ਼ਾਕ ਦਾ ਇੱਕ ਪਹਿਲੂ ਹੈ ਜੀ ਆ ਮੈਂ ਸਮਝਣ ਕੋ ਬੜਾ ਅਹਿਮ ਪਾਰਟ ਹੈ ਜੀ ਹਾਂਜੀ ਤੇ ਉਹ ਨਸਲ ਦਰ ਨਸਲ ਉਹ ਵੀ ਅੱਗੇ ਉਹ ਟ੍ਰਾਂਸਫਰ ਜਿਹੜਾ ਨਾ ਉਹ ਰੌਣਕਾਂ ਲੱਗੀਆਂ ਰਹਿੰਦੀਆਂ ਇਸੇ ਤਰ੍ਹਾਂ ਹੀ ਕਿ ਡੇਰੇ ਤੇ ਕੋਈ ਚਾਰ ਜੀ ਬੈਠੇ ਹੋਣ ਤੇ ਇੱਕ ਤਾਂ ਮੀਰ ਆਲਮ ਆ ਰਿਹਾ ਉਹਨੇ ਕੋਈ ਸੁਣਾ ਵੀ ਦੇਣਾ ਹੈ, ਨਾਲ ਉਹਨੇ ਕੋਈ ਗੱਲਾਂ ਵੀ ਦੋ ਚਾਰ ਲਾ ਦੇਣੀਆਂ ਤੇ ਇੱਕ ਰੌਣਕ ਬਣੀ ਰਹਿਣੀ ਟੱਪੇ ਢੋਲੇ ਮਾਈਏ ਜਿਹੜਾ ਸਾਰਾ ਸਾਡਾ ਕਲਚਰ ਸੀ ਜੀ ਉਹਦੀ ਪਿਜ਼ਰਾਈ ਵੀ ਹੁੰਦੀ ਅੱਛਾ ਗੱਲਾਂ ਗੱਲਾਂ